ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅਤੇ ਮੇਰੇ ਨਾਲ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਹੁਣ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਆਪਾਂ ਗੱਲਬਾਤ ਦਾ ਸਿਲਸਿਲਾ ਮਿੰਟੂ ਗੁਰਸਰੇ ਜੀ ਸ਼ੁਰੂ ਕਰਦੇ ਹਾਂ। ਪੰਜਾਬੀ ਮੂਲ ਦੇ ਮੁੰਡੇ ਨੇ ਸਕੁਐਸ਼ ਦੇ ਵਿੱਚ ਵਿਕਟੋਰੀਆ ਓਪਨ ਖਿਤਾਬ ਜਿੱਤ ਕੇ ਖੁਸ਼ ਹੋਣ ਦਾ ਇੱਕ ਵਾਰੀ ਫੇਰ ਸਾਰਿਆਂ ਨੂੰ ਮੌਕਾ ਦਿੱਤਾ ਹੈ। ਇਹ ਰਾਜ ਕਰਨਵੀਰ ਸਿੰਘ ਜੀ ਮੁੰਡਾ ਜਿਹੜਾ ਹਰਿੰਦਰਪਾਲ ਸੰਧੂ, ਇਹਨੇ ਵਿਕਟੋਰੀਆ ਓਪਨ ਖਿਤਾਬ ਜਿੱਤਿਆ ਔਰ ਬੜੀ ਵੱਡੀ ਇਹਦੀ ਮਾਨਮੱਤੀ ਪ੍ਰਾਪਤੀ ਆ। ਵੈਸੇ ਇਹਦੇ ਵਿੱਚ ਇਹ ਆ ਕਿ ਜਿਹੜਾ ਹਰਿੰਦਰਪਾਲ ਸੰਧੂ ਹੈ ਉਹ ਬੇਸਿਕਲੀ ਚੰਡੀਗੜ੍ਹ ਤੋਂ ਬਿਲੋਂਗ ਕਰਦਾ, ਪਰ ਅੱਜ ਕੱਲ੍ਹ ਚੇਨਈ ਦੇ ਵਿੱਚ ਰਹਿੰਦਾ। ਉਹ ਲੰਬੇ ਸਮੇਂ ਤੋਂ ਸਕੁਐਸ਼ ਖੇਡਦਾ, ਪਰ ਜਿਹੜੀ ਇਹ ਪ੍ਰਾਪਤੀ ਹੈ, ਇਸ ਪ੍ਰਾਪਤੀ ਨੂੰ ਤੇ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ, ਕਿਉਂਕਿ ਵਿਕਟੋਰੀਆ ਓਪਨ ਖਿਤਾਬ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਉਹ ਉੱਥੇ ਆਈਆਂ ਸਨ। ਉਹਨਾਂ ਦੇ ਬਹੁਤ ਚੋਟੀ ਦੇ ਆਲਮੀ ਪੱਧਰ ਦੇ ਜਿਹੜੇ ਖਿਡਾਰੀ ਸੀ ਉੱਥੇ ਪਹੁੰਚੇ ਸਨ। ਸੋ ਉਹਨਾਂ ਨੇ ਸਾਰਿਆਂ ਨੂੰ ਉੱਥੇ ਮਾਤ ਦੇ ਕੇ ਇਹ ਸਫਲਤਾ ਅਰਜਿਤ ਕੀਤੀ ਹੈ। ਬਹੁਤ ਵੱਡੀ ਪ੍ਰਾਪਤੀ ਆ, ਪਰ ਜਿੱਡੀ ਵੱਡੀ ਪ੍ਰਾਪਤੀ ਆ ਉਨੀ ਵੱਡੀ ਇਹਨੂੰ ਤਵੱਜੋ ਨਹੀਂ ਦਿੱਤੀ ਗਈ ਭਾਰਤ ਦੇ ਵਿੱਚ। ਪਤਾ ਨਹੀਂ ਕਿਉਂ ਇੱਥੋਂ ਦਾ ਜਿਹੜਾ ਮੀਡੀਆ ਉਹ ਇਸ ਗੱਲੋਂ ਪਤਾ ਨਹੀਂ ਥੋੜ੍ਹਾ ਜਿਹਾ ਢਿੱਲਾ ਜਿਹਾ ਚੱਲਦਾ। ਜਦੋਂ ਕੋਈ ਇਸ ਤਰ੍ਹਾਂ ਦਾ ਖਿਡਾਰੀ, ਚਾਹੇ ਉਹ ਕੋਈ ਟੈਨਿਸ ਖੇਡਦਾ ਹੋਵੇ, ਚਾਹੇ ਕੋਈ ਕ੍ਰਿਕਟ ਖੇਡਦਾ ਹੋਵੇ, ਇੱਦਾਂ ਦਾ ਖਿਡਾਰੀ ਕੋਈ ਇਸ ਤਰ੍ਹਾਂ ਦੀ ਕੋਈ ਮਾਣਮੱਤੀ ਸਫਲਤਾ ਪ੍ਰਾਪਤ ਕਰਦਾ, ਉਹਨੂੰ ਬਹੁਤ ਵਧਾਇਆ ਜਾਂਦਾ, ਬਹੁਤ ਚੜ੍ਹਾਇਆ ਜਾਂਦਾ। ਪਰ ਜਦੋਂ ਕੋਈ ਇਸ ਤਰ੍ਹਾਂ ਦਾ ਖਿਡਾਰੀ ਜਿਹੜਾ ਕਿ ਇੰਡੀਵਿਜੂਅਲੀ ਇੱਥੋਂ ਤੱਕ ਪਹੁੰਚ ਕੇ ਏਡੀ ਵੱਡੀ ਸਫਲਤਾ ਹਾਸਲ ਕਰਦਾ, ਉਦੋਂ ਕੋਈ ਵੀ ਉਸ ਖਿਡਾਰੀ ਦੀ ਪੁੱਛ ਪ੍ਰਤੀਤ ਨਹੀਂ ਕਰਦਾ। ਜੀ ਜੀ ਬਿਲਕੁਲ। ਅਤੇ ਆਓ ਆਪਾਂ ਫਿਰ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਮਾਇਆਵਤੀ ਨੇ ਅਸਤੀਫਾ ਦੇ ਦਿੱਤਾ, ਸਦਨ ਵਿੱਚ ਬੋਲਣ ਨਾ ਦੇਣ ਦਾ ਲਾਇਆ ਦੋਸ਼। ਦੇਖੋ, ਜਿੱਦਾਂ ਕਹਿੰਦੇ ਹੁੰਦੇ ਆ ਨਾ ਕਿ ਗਾਹਕ ਤੇ ਮੌਤ ਦਾ ਕੋਈ ਪਤਾ ਨਹੀਂ, ਉਹਦਾ ਸਿਆਸਤ ਦੇ ਵਿੱਚ ਵੀ ਅਸਤੀਫੇ ਤੇ ਲਤੀਫੇ ਦਾ ਕੋਈ ਪਤਾ ਨਹੀਂ ਕਿੱਧਰੋਂ ਆ ਜਾਣਾ। ਅੱਜ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸੁਪਰੀਮੋ ਆ ਬੀਬੀ ਮਾਇਆਵਤੀ, ਉਹਦੇ ਵੱਲੋਂ ਇਹ ਅਸਤੀਫਾ ਉੱਡ ਕੇ ਆ ਗਿਆ। ਔਰ ਇਹ ਅਸਤੀਫਾ ਆਇਆ ਕਿੱਥੋਂ ਹੈ? ਰਾਜ ਸਭਾ ਦੇ ਵਿੱਚੋਂ। ਇਹ ਵੀ ਰਾਜ ਸਭਾ ਦੀ ਮੈਂਬਰ ਆ। ਉੱਥੇ ਅੱਜ ਜਦੋਂ ਇਜਲਾਸ ਸ਼ੁਰੂ ਹੋਇਆ, ਜਿਹਨੂੰ ਮੌਨਸੂਨ ਰੁੱਤ ਦਾ ਸੈਸ਼ਨ ਕਹਿ ਦਿੰਦੇ ਆ, ਉਹ ਸੈਸ਼ਨ ਸ਼ੁਰੂ ਹੋਇਆ ਨਾ ਤੇ ਲੋਕ ਸਭਾ ਦੇ ਵਿੱਚ ਕਾਰਵਾਈ ਚੱਲੀ। ਰਾਜ ਸਭਾ ਦੇ ਵਿੱਚ ਜਦੋਂ ਬੀਬੀ ਮਾਇਆਵਤੀ ਨੇ ਬੋਲਣ ਲਈ ਟਾਈਮ ਮੰਗਿਆ, ਉਹ ਸਭਾਪਤੀ ਨੇ ਇਹਨੂੰ 3 ਮਿੰਟ ਦਾ ਟਾਈਮ ਦੇ ਦਿੱਤਾ। ਇਹਨੇ ਆਖਿਆ ਕਿ ਨਹੀਂ, 3 ਮਿੰਟ ਦਾ ਵਕਫਾ ਬਹੁਤ ਘੱਟ ਆ, ਮੈਂ ਥੋੜ੍ਹਾ ਜਿਹਾ ਇਸ ਮੁੱਦੇ ਨੂੰ ਵਧਾ ਚੜਾ ਕੇ ਦੱਸਣਾ ਪੇਸ਼ ਕਰਨਾ। ਫਿਰ ਉਹ ਹਾਲੇ ਬੋਲਦੀ ਪਈ ਸੀ, ਵਿੱਚੋਂ ਟੋਕਾ ਟਕਾਈ ਹੋਈ। ਉਹ ਤੇ ਆਮ ਗੱਲ ਹੀ ਹੈ, ਰਾਜ ਕਰਨਵੀਰ ਸਿੰਘ ਜੀ, ਸਾਡੇ ਇੱਥੇ ਦਸਤੂਰ ਬਣ ਚੁੱਕਿਆ, ਵਿਰੋਧੀ ਧਿਰ ਵਾਲੇ ਕਾਮਾਂ ਰੋਲੀ ਚੁੱਕ ਦਿੰਦੇ ਆ। ਇਸ ਬੀਬੀ ਨੇ ਜਦੋਂ ਟੋਕਾ ਟਕਾਈ ਤੋਂ ਦੁਖੀ ਹੋ ਕੇ ਇਹ ਗੱਲ ਆਖੀ, ਉਹਨੇ ਆਖਿਆ ਕਿ ਮੈਨੂੰ ਬੋਲਣ ਹੀ ਨਹੀਂ ਦੇ ਰਹੇ, ਮੈਂ ਅਸਤੀਫਾ ਦੇ ਦੇਣਾ। ਸਾਰੇ ਇਸ ਗੱਲ ਤੋਂ ਹੈਰਾਨ ਸਨ ਕਿ ਪਹਿਲੀ ਦਫਾ ਤੇ ਕੋਈ ਹੋਇਆ ਨਹੀਂ ਕਿ ਕਿਸੇ ਲੀਡਰ ਨੂੰ ਕੋਈ ਟੋਕਾ ਟਕਾਈ ਦਾ ਸਾਹਮਣਾ ਕਰਨਾ ਪਵੇ। ਇਹ ਉੱਥੋਂ ਬੀਬੀ ਤੁਰ ਕੇ ਬਾਹਰ ਆ ਗਈ ਆ। ਬਾਹਰ ਆ ਕੇ ਇਹਨੇ ਪੱਤਰਕਾਰਾਂ ਨੂੰ ਇਹ ਗੱਲ ਆਖੀ, ਉਹਨੇ ਆਖਿਆ ਮੈਂ ਅਸਤੀਫਾ ਦੇ ਦੇਣਾ। ਫਿਰ ਘੰਟੇ ਕੁ ਬਾਅਦ ਅਸਤੀਫਾ ਆ ਗਿਆ। ਹੁਣ ਇਹ ਅਸਤੀਫਾ ਜਿਹੜਾ ਉਹ ਕਿਉਂ ਆਇਆ, ਕਿਵੇਂ ਆਇਆ? ਦੇਖੋ, ਭਾਰਤ ਦੀ ਸਿਆਸਤ ਵਿੱਚ ਤੇ ਆਂਦੇ ਆ ਕਿ ਕੋਈ ਬਿਨਾਂ ਮਤਲਬ ਤੋਂ ਬੁਖਾਰ ਨਹੀਂ ਦਿੰਦਾ ਦੂਜੇ ਨੂੰ। ਅਸਤੀਫਾ ਦੇਣਾ ਤੇ ਬਹੁਤ ਦੂਰ ਦੀ ਗੱਲ ਆ। ਸੋ ਫਿਰ ਇਸ ਸਿਧਾਂਤ ਦੇ ਚੌਖਟੇ 'ਚ ਵੇਖੀਏ ਤੇ ਗੱਲ ਸਾਫ਼ ਹੋ ਜਾਂਦੀ ਹੈ ਕਿ ਮਾਇਆਵਤੀ ਹੈ ਜਿਹੜੀ, ਉਹ ਬੀਬੀ ਇਸ ਰਾਜ ਸਭਾ ਦੇ ਮੰਚ ਨੂੰ ਅੱਜ ਵਰਤ ਗਈ। ਵਰਤ ਕਿਉਂ ਗਈ? ਕਿਉਂਕਿ ਦੇਖੋ ਰਾਜ ਕਰਨਵੀਰ ਸਿੰਘ ਜੀ, ਉਹਦੀ ਜਿਹੜੀ ਟਰਮ ਆ ਉਹ ਅਪ੍ਰੈਲ 2018 ਚ ਵੈਸੇ ਹੀ ਖਤਮ ਹੋ ਰਹੀ ਹੈ। ਰਾਜ ਸਭਾ ਦੀ ਉਹਦੀ ਟਰਮ ਮੁੱਕਣ ਡਈ ਹੈ।
ਇਸ ਤੋਂ ਇਲਾਵਾ ਉਹਦੇ ਕੋਲ ਦੁਬਾਰਾ ਰਾਜ ਸਭਾ ਦੇ ਵਿੱਚ ਪਰਤਣ ਦਾ ਮੌਕਾ ਨਹੀਂ ਹੈਗਾ, ਕਿਉਂਕਿ ਉਹਨਾਂ ਦੇ ਕੋਲ 403 ਅਸੈਂਬਲੀ ਸੀਟਾਂ 'ਚ ਝੁੱਗੇ 'ਚੋਂ 19 ਸੀਟਾਂ ਰਾਜ ਸਭਾ ਦੀ ਸੀਟ ਦੀ ਬਣਦੀ ਹੋਈ ਨਹੀਂ। ਹੁਣ ਉਹਨੇ ਇਹ ਇੱਕ ਰਸਤਾ ਕੱਢ ਲਿਆ ਕਿ ਇਸ ਮੰਚ ਨੂੰ ਵਰਤ ਕੇ ਫਿਰ ਦੁਬਾਰਾ ਜਿਹੜੀ ਸਿਆਸੀ ਜ਼ਮੀਨ ਖੁਸ਼ੀ ਹੈ ਉਸ ਨੂੰ ਹਾਸਲ ਕੀਤਾ ਜਾਵੇ। ਇਹ ਇੱਕ ਕੋਸ਼ਿਸ਼ ਸੀਗੀ। ਅੱਗੇ ਤਾਂ ਕਹਿੰਦੇ ਹੁੰਦੇ ਕਿ ਚੀਚੀ ਨੂੰ ਖੂਨ ਲਾਇਆ, ਖੂਨ ਵੀ ਸ਼ਾਇਦ ਆਪਦਾ ਹੋਵੇ, ਇੱਥੇ ਤਾਂ ਖੂਨ ਵੀ ਕਿਤੇ ਚਿੜੀ ਜਨੌਰ ਦਾ ਹੀ ਲੱਗਦਾ ਕਿ ਉਹ ਲਾ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਬੀਬੀ ਮਾਇਆਵਤੀ ਨੂੰ ਇਹ ਜਿਹੜਾ ਅਸਤੀਫਾ ਦੇਣਾ ਕਿੰਨਾ ਕੁ ਰਾਸ ਆਉਂਦਾ ਤੇ ਸਮਾਂ ਦੱਸੇਗਾ, ਪਰ ਇਹ ਕਿਉਂ ਦਿੱਤਾ ਇਹਦੇ ਵਿੱਚ ਥੋੜੀ ਜਿਹੀ ਚੀਜ਼ ਸਪਸ਼ਟ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਯੂਪੀ ਦੇ ਵਿੱਚ ਦਲਿਤ ਵੋਟ ਬੈਂਕ ਦੇ ਵਿੱਚ ਜਾ ਕੇ ਸੰਨ ਲਾਈ ਆ, ਉੱਥੇ ਸੇਂਧਮਾਰੀ ਕੀਤੀ ਹੈ। ਦੂਜੇ ਪਾਸੇ ਉਹ ਰਾਸ਼ਟਰਪਤੀ ਦਾ ਜਿਹੜਾ ਇਲੈਕਸ਼ਨ ਸੀ, ਜਿਵੇਂ ਉਹਦੇ ਵਿੱਚ ਇੱਕ ਦਲਿਤ ਚਿਹਰਾ ਉਤਾਰਿਆ, ਉਹਨੂੰ ਅੱਗੇ ਉਸ ਚਿਹਰੇ ਨੂੰ ਉਹਨਾਂ ਨੇ ਪ੍ਰਚਾਰਿਆ ਪਸਾਰਿਆ, ਤਾਂ ਉੱਥੋਂ ਕਿਤੇ ਨਾ ਕਿਤੇ ਇਹ ਬੀਬੀ ਹੈ ਜਿਹੜੀ ਉਹ ਸੱਟ ਖਾਈ ਬੈਠੀ ਸੀਗੀ ਕਿ ਮੈਂ ਜਿਹੜੀ ਵੋਟ ਨੂੰ ਆਪਣੀ ਮੁੱਠੀ 'ਚ ਸਮਝਦੀ ਸੀ ਉਹ ਵੋਟ ਰੇਤ ਦੇ ਵਿੱਚੋਂ, ਰੇਤ ਦੇ ਵਾਂਗੂ ਗਿਰਦੀ ਜਾਂਦੀ ਹੱਥ ਦੇ ਵਿੱਚ, ਔਰ ਲਿਜਾ ਕੌਣ ਰਿਹਾ? ਭਾਰਤੀ ਜਨਤਾ ਪਾਰਟੀ ਵਾਲੇ। ਸੋ ਲੱਗਦਾ ਇਹ ਹੈ ਕਿ ਇਸ ਬੀਬੀ ਨੇ ਇੱਕ ਹਮਦਰਦੀ ਪੈਦਾ ਕਰਨ ਲਈ, ਖਾਸ ਤੌਰ ਤੇ ਦਲਿਤ ਵਰਗ ਦੇ ਵਿੱਚ ਹਮਦਰਦੀ ਪੈਦਾ ਕਰਨ ਲਈ ਇਹ ਅਸਤੀਫੇ ਦਾ ਇੱਕ ਪ੍ਰਬੰਧ ਰਚ ਲਿਆ। ਔਰ ਇਸ ਨੂੰ ਅਸੀਂ ਸਿਆਸੀ ਡਰਾਮਾ ਕਹਿ ਸਕਦੇ ਹਾਂ, ਹੋਰ ਇਸ ਤੋਂ ਵੱਧ ਕੁਛ ਨਹੀਂ, ਕਿਉਂਕਿ ਜੋ ਬੀਬੀ ਨੇ ਦੇਸ਼ ਬਣਾਇਆ ਉਹ ਇਹੋ ਹੀ ਬਣਾਇਆ ਅਸਤੀਫੇ ਦਾ ਕਿ ਮੈਂ ਉੱਥੇ ਦਲਿਤਾਂ ਦੇ ਸ਼ੋਸ਼ਣ ਦੀ ਗੱਲ ਕਰਨੀ ਸੀ, ਇਹ ਮੈਨੂੰ ਬੋਲਣ ਹੀ ਨਹੀਂ ਦਿੰਦੇ। ਜਦੋਂ ਮੈਂ ਦਲਿਤਾਂ ਦੀ ਗੱਲ ਹੀ ਨਹੀਂ ਕਰ ਸਕਦੀ ਤੇ ਫਿਰ ਇਸ ਰਾਜ ਸਭਾ ਦਾ ਮੈਂ ਕਰਨਾ ਕੀ ਆ? ਔਰ ਕਮਾਲ ਦੀ ਗੱਲ ਹੈ ਕਿ ਅਸਤੀਫਾ ਦੇਣ ਤੋਂ ਬਾਅਦ ਉਹ 4 ਵਾਰੀ ਅੱਜ ਇੱਕੋ ਦਿਨ 'ਚ ਪ੍ਰੈਸ ਕਾਨਫਰੰਸ ਕਰਕੇ ਗਈ ਆ। ਮਤਲਬ ਦੇਸ਼ ਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਹੁਣ ਜਿਹੜਾ ਟੈਗ ਸੀਗਾ ਨਾ ਕਿ ਦਲਿਤ ਦੀ ਬੇਟੀ ਤੋਂ ਦੌਲਤ ਦੀ ਬੇਟੀ ਵਾਲਾ ਟੈਗ ਲੈ ਲਿਆ ਸੀ, ਉਹ ਲਾ ਕੇ ਵਾਪਸ ਦਲਿਤ ਦੀ ਬੇਟੀ ਬਣਨ ਦੀ ਕੋਸ਼ਿਸ਼ ਕਰਾਂਗੇ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਪੂਰੇ ਦੇਸ਼ 'ਚੋਂ ਆਏ ਕਿਸਾਨਾਂ ਨੇ ਜੰਤਰ ਮੰਤਰ ਤੇ ਲਾਈ ਕਿਸਾਨ ਮੁਕਤੀ ਸੰਸਦ। ਦੇਖੋ ਇਹ ਜੰਤਰ ਮੰਤਰ ਤੇ ਬੈਠੇ ਆ ਵਿਚਾਰੇ ਕਿਸਾਨ, ਪਰ ਇਹਨਾਂ ਦੀ ਜ਼ਿੰਦਗੀ 'ਚ ਕੋਈ ਜੰਤਰ ਮੰਤਰ ਐਸਾ ਕੰਮ ਨਹੀਂ ਕਰਦਾ ਕਿ ਕੋਈ ਇਹਨਾਂ ਦੀ ਤਕਦੀਰ ਸੰਵਰ ਜਾਵੇ, ਕੋਈ ਇਹਨਾਂ ਦੀ ਜਿਹੜੀ ਬਦਹਾਲ ਤਸਵੀਰ ਹੈ ਉਹ ਸੰਵਰ ਜਾਏ। ਇਹਨਾਂ ਦਾ ਸਾਰਾ ਕੁਛ ਉਹੀ ਹੈ, ਜੰਤਰ ਮੰਤਰ ਉਹੀ ਹੈ ਤੇ ਜੰਤਰ ਮੰਤਰ ਤੇ ਕਦੇ ਸੰਸਦ ਲਾ ਲੈਂਦੇ ਆ, ਕਦੇ ਧਰਨਾ ਲਾ ਲੈਂਦੇ ਆ, ਬਸ ਆਪੋ ਵਿੱਚ ਇੱਕ ਦੂਜੇ ਦੇ ਦੁੱਖ ਸੁਣ ਕੇ ਚਿੱਤ ਪਰਚਾ ਲੈਂਦੇ ਆ। ਇਹ ਜਿਹੜੇ ਕਿਸਾਨ ਉੱਥੇ ਜੁੜੇ ਆ, ਇਹ ਕਿਸਾਨ ਪੂਰੇ ਦੇਸ਼ ਦੇ ਵਿੱਚੋਂ ਆਏ ਆ, ਜਿਹੜੇ ਤਮਿਲਨਾਡੂ ਤੋਂ ਵੀ ਆਏ ਆ, ਜਿਹੜੇ ਪੰਜਾਬ ਦੇ ਵਿੱਚੋਂ ਵੀ ਆਏ, ਯਾਨੀ ਉਸ ਕੋਨੇ 'ਚੋਂ ਵੀ ਆਏ, ਉਸ ਕੋਨੇ 'ਚੋਂ ਵੀ ਆਏ, ਗੁਜਰਾਤ 'ਚੋਂ ਵੀ ਆਏ ਆ, ਉੱਤਰਾਖੰਡ 'ਚੋਂ ਵੀ ਆਏ। ਸਾਰੇ ਕਿਸਾਨ ਉੱਥੇ ਇਕੱਠੇ ਹੋਏ। 2 ਹੀ ਮੰਗਾਂ ਇਹਨਾਂ ਦੀਆਂ, ਕੋਈ ਤੀਸਰੀ ਮੰਗ ਨਹੀਂ। 2 ਮੰਗਾਂ ਕਿਹੜੀਆਂ? ਇੱਕ ਤੇ ਇਹ ਆ ਕਿ ਕਰਜ਼ਾ ਮੁਕਤੀ ਹੋਵੇ, ਸੈਕਿੰਡ ਕਿ ਜਿਹੜੇ ਕਿਸਾਨ ਉਹ ਆਪਣਾ ਭਾਅ ਮੰਗਦੇ ਆ, ਬਹੁਤ ਚੁਰੋਕੀ ਮੰਗ ਆ ਕਿ ਸਾਰੀਆਂ ਜਿਨਸਾਂ ਦੇ ਪੂਰੇ ਭਾਅ ਮਿੱਥੇ ਜਾਣ। ਸੋ 2 ਮੰਗਾਂ ਨੇ, ਹੋਰ ਕੋਈ ਤੀਸਰੀ ਮੰਗ ਨਹੀਂ। ਔਰ ਕਮਾਲ ਦੀ ਗੱਲ ਹੈ ਕਿ ਇਸ ਸਾਰੇ ਕਿਸਾਨ ਅੰਦੋਲਨ ਦੀ ਜਿਹੜਾ ਇਸ ਸਮੇਂ ਅਗਵਾਈ ਕਰਦਾ ਪਿਆ ਬੰਦਾ ਉਹ ਹੈ ਯੋਗੇਂਦਰ ਯਾਦਵ ਜੀ। ਯੋਗੇਂਦਰ ਯਾਦਵ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਚਿਹਰਾ ਹੋਇਆ ਕਰਦਾ ਸੀ ਕਿਸੇ ਸਮੇਂ, ਫਿਰ ਉਹ ਇਸ ਪਾਰਟੀ ਤੋਂ ਵੀ ਵੱਖ ਹੋ ਗਿਆ। ਉਹਨੇ ਆਪਣੀ ਪਾਰਟੀ ਵੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਪਰ ਉਹ ਸ਼ੁਰੂ ਤੋਂ, ਕਿਉਂਕਿ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਇਹੋ ਜਿਹੇ ਮੋਰਚਿਆਂ ਤੇ ਜਾ ਕੇ ਸੰਘਰਸ਼ ਕਰਦੇ ਰਹੇ ਆ, ਫਿਰ ਉਹਨਾਂ ਨੇ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਦੀ ਲਾਮਬੰਦੀ ਕੀਤੀ ਹੈ। ਉਹਦਾ ਸਿੱਟਾ ਮਿਲਣਾ ਸ਼ੁਰੂ ਹੋਇਆ ਕਿਉਂਕਿ ਬਹੁਤ ਸਾਰੇ ਸਰਕਲਾਂ ਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਕਿ ਤਾਰੋ-ਬਿਡੋ ਕੀਤਾ ਗਿਆ ਸੀ ਸਿਆਸਤ ਵੱਲੋਂ, ਉਹ ਇਹਨਾਂ ਨੇ ਇੱਕ ਮਾਲਾ 'ਚ ਪਰੋਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਔਰ ਇਹਦੇ 'ਚ ਹਾਲ ਦੀ ਘੜੀ ਅਸੀਂ ਦੇਖ ਸਕਦੇ ਹਾਂ ਕਿ ਆਰਜ਼ੀ ਤੌਰ ਤੇ ਇਹਨਾਂ ਨੂੰ ਸਫਲਤਾ ਵੀ ਮਿਲਦੀ ਨਜ਼ਰ ਆਉਂਦੀ ਹੈ। ਅੱਜ ਉੱਥੇ ਡਾਕਟਰ ਧਰਮਵੀਰ ਗਾਂਧੀ ਵੀ ਗਿਆ ਹੋਇਆ ਸੀਗਾ। ਸੋ 2 ਮੰਗਾਂ ਨੇ। 2 ਮੰਗਾਂ 'ਚੋਂ ਅਸੀਂ ਪਹਿਲੀ ਮੰਗ ਕਿਸਾਨ ਦੇ ਕਰਜ਼ੇ ਵਾਲੀ ਜੀ, ਉਹਦਾ ਸੰਖੇਪ ਦੇ ਵਿੱਚ ਅਸੀਂ ਜ਼ਿਕਰ ਕਰ ਲਈਏ ਤੇ ਦੇਖੋ ਰਾਜ ਕਰਨਵੀਰ ਸਿੰਘ ਜੀ ਕਿਸਾਨ ਦਾ ਜਿਹੜਾ ਕਰਜ਼ਾ ਉਹ ਮੈਂ ਬਹੁਤ ਵਾਰੀ ਇੱਥੋਂ ਹੀ ਤੁਹਾਡੇ ਮੰਚ ਤੋਂ ਦੱਸ ਚੁੱਕਿਆ ਕਿ ਵੱਧ ਤੋਂ ਵੱਧ 10-12 ਲੱਖ ਕਰੋੜ ਰੁਪਈਆ ਹੈ। 10-12 ਲੱਖ ਕਰੋੜ ਰੁਪਈਆ ਪੂਰੇ ਮੁਲਕ ਦੇ ਕਿਸਾਨਾਂ ਦਾ ਕਰਜ਼ਾ। ਔਰ ਇਸ ਕਿੱਤੇ ਦੇ ਨਾਲ ਕਿੰਨੇ ਲੋਕ ਜੁੜੇ ਆ? 48%। ਵੈਸੇ 60% ਸਨ ਕਿਸੇ ਸਮੇਂ, 12% ਕਿਸਾਨੀ ਕਿੱਤੇ ਚੋਂ ਬਾਹਰ ਜਾ ਚੁੱਕੇ ਆ, 48% ਹਾਲੇ ਵੀ। ਉਹਨਾਂ ਦੇ ਵਿੱਚੋਂ 22% ਹੈ ਜਿਹੜੇ ਉਹ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰਦੇ ਆ। ਸੋ ਉਹਨਾਂ ਦੀ ਆਮਦਨ ਕਿੰਨੀ ਹੈ ਕੁੱਲ? ਜੇ ਉਹਨਾਂ ਦੀ ਸਾਲਾਨਾ 5 ਜੀਆਂ ਵਾਲੇ ਟੱਬਰ ਦੀ ਕਿਸਾਨ ਦੀ ਸਾਲਾਨਾ ਆਮਦਨ ਗਿਣੀਏ ਤੇ ਉਹ 6422 ਰੁਪਏ ਹੈ। ਨਹੀਂ, ਮਹੀਨਾ ਜਿਹੜੀ ਆਮਦਨ ਹੈ ਉਹਨੂੰ ਜੇ ਦੁੱਗਣੀ ਕਰਨ ਦਾ ਵੀ ਇਹ ਕਰਦੇ ਆ ਕਿ ਅਸੀਂ 2022 ਤੱਕ ਦੁੱਗਣੀ ਕਰ ਦੇਵਾਂਗੇ, ਕਿੰਨੀ ਹੋ ਜਾਊਗੀ? 1244 ਤੱਕ ਇੱਕ ਮਹੀਨੇ ਦੀ ਆਮਦਨ। ਉਹਦੇ ਵਿੱਚੋਂ ਵੀ ਅੱਧੀ ਆਮਦਨ ਖੇਤੀ ਆਧਾਰਿਤ ਹੈ,
ਅੱਧੀ ਆਮਦਨ ਹੈ ਜਿਹੜੀ ਉਹ ਗੈਰ ਖੇਤੀ ਆਧਾਰਿਤ ਸਾਧਨਾਂ ਤੋਂ ਆਉਂਦੀ ਹੈ। ਸੋ ਇਹ ਇੱਕ ਕਿਸਾਨ ਦੀ ਤਸਵੀਰ ਹੈ, ਉਹ ਤਸਵੀਰ ਜਿਹੜੀ ਕਿ ਬਹੁਤ ਕਰੂਣਾਮਈ ਹੈ ਜੀ। ਹੁਣ ਦੇਖੋ, ਇੱਕ ਕਿਸਾਨ ਜਿਹੜਾ ਬਹੁਤ ਵੱਡਾ ਵਰਗ ਰੱਖਦਾ ਹੈ, ਉਸ ਵਰਗ ਦੇ ਵਿੱਚ 48% ਦੀ ਵਸੋਂ ਆ ਜਾਂਦੀ ਉਸ ਕਿੱਤੇ ਦੇ ਨਾਲ ਜੁੜੀ, ਉਹਦੇ ਸਿਰ ਤੇ ਕਰਜ਼ਾ ਕਿੰਨਾ ਹੈ? 12 ਲੱਖ ਕਰੋੜ ਰੁਪਈਆ ਜਾਂ 10 ਲੱਖ ਕਰੋੜ ਰੁਪਈਆ। ਵੈਸੇ ਐਡਮਿਟ ਕੀਤੀ ਸੀ ਸਰਕਾਰ ਨੇ ਗੱਲ ਕਿ 12 ਲੱਖ ਕਰੋੜ ਰੁਪਈਆ ਸਮੁੱਚੇ ਦੇਸ਼ ਦੇ ਕਿਸਾਨ ਦਾ ਕਰਜ਼ਾ। ਜੇ ਆਪਾਂ 12 ਲੱਖ ਕਰੋੜ ਮੰਨ ਕੇ ਚੱਲੀਏ ਤਾਂ ਦੇਸ਼ ਦੇ 10 ਐਸੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੇ ਵੱਲ ਇਕੱਲਿਆਂ 10 ਕਾਰਪੋਰੇਟ ਘਰਾਣਿਆਂ ਦੇ ਵੱਲ 5 ਲੱਖ ਕਰੋੜ ਰੁਪਏ ਦਾ ਬਕਾਇਆ ਖੜਾ, ਸਿਰਫ 10 ਘਰਾਣਿਆਂ ਦੇ ਵੱਲ। ਇਹਦੇ ਚ ਅਡਾਨੀ ਵੀ ਹੈ, ਇਹਦੇ ਚ ਅੰਬਾਨੀ ਵੀ ਹੈ। ਅੰਬਾਨੀ ਹੋਰਾਂ ਦੀ ਕੰਪਨੀ ਵੱਲ ਤੇ 1,21,000 ਕਰੋੜ ਰੁਪਏ ਦਾ ਕਰਜ਼ਾ ਖੜਾ, ਔਰ ਵੱਡੇ ਖਾਤੇ ਚ ਹੈ ਕਰਜ਼ਾ। ਅਡਾਨੀ ਵੱਲ ਇਕੱਲੇ ਵੱਲ 72,000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਤਰ੍ਹਾਂ SR ਗਰੁੱਪ ਹੈ ਜਿਹੜਾ, ਉਹਨਾਂ ਤੇ 1 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਖੜਾ ਹੈ। ਫਿਰ ਇਹ 10 ਘਰਾਣੇ ਜੇ ਇੰਨਾ ਵੱਡਾ ਸਰਮਾਇਆ ਨੱਪ ਕੇ ਬੈਠੇ ਮੁਲਕ ਦਾ, ਤੇ ਫਿਰ ਕਿਸਾਨਾਂ ਨੂੰ ਰਾਹਤ ਕਿਉਂ ਨਹੀਂ ਦਿੱਤੀ ਜਾ ਸਕਦੀ? ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ, ਪਰ ਇਹ ਰਾਹਤ ਵਕਤੀ ਤੌਰ ਤੇ। ਦੂਸਰੀ ਜਿਹੜੀ ਮੰਗ ਆ, ਉਹ ਮੰਗ ਲਾਜ਼ਮੀ ਦੇਣੀ ਚਾਹੀਦੀ ਹੈ, ਕਿਉਂਕਿ ਉਹ ਉਹਨਾਂ ਦਾ ਹੱਕ ਆ। ਹੱਕ ਇਸ ਤਰ੍ਹਾਂ ਹੈ ਕਿ ਜਿਹੜਾ ਸਵਾਮੀਨਾਥਨ ਕਮਿਸ਼ਨ ਬਣਿਆ ਸੀ, ਉਹ ਸਰਕਾਰ ਨੇ ਬਣਾਇਆ ਸੀ। ਸਰਕਾਰ ਦਾ ਬਣਾਇਆ ਕਮਿਸ਼ਨ ਇਸ ਗੱਲ ਦੀ ਸਿਫਾਰਿਸ਼ ਕਰਦਾ ਹੈ ਕਿ ਜਿੰਨੀ ਵੀ ਲਾਗਤ ਆਉਂਦੀ ਹੈ ਕਿਸਾਨ ਦੀ, 50% ਉਹਨੂੰ ਮੁਨਾਫਾ ਮਿਲਣਾ ਚਾਹੀਦਾ। ਦੂਜੇ ਪਾਸੇ ਆ ਜਿਹੜਾ ਸਾਡਾ ਪ੍ਰਧਾਨ ਸੇਵਕ ਹੈ ਨਰਿੰਦਰ ਮੋਦੀ, ਜਦੋਂ ਇਹ ਸੱਤਾ 'ਚ ਨਹੀਂ ਸੀ, ਸੱਤਾ 'ਚ ਆਉਣ ਲਈ ਤਰਲੋਮੱਛੀ ਹੋਇਆ ਫਿਰਦਾ ਸੀ, ਇਹਨੇ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਜਦੋਂ ਅਸੀਂ ਪਾਵਰ ਦੇ ਵਿੱਚ ਆਏ, ਸੱਤਾ ਦੇ ਵਿੱਚ ਆਏ, ਅਸੀਂ ਜਿਹੜੀ ਲਾਗਤ ਤੋਂ 50% ਦੀ ਮੁਨਾਫੇ ਵਾਲੀ ਗੱਲ ਆ, ਉਹ ਪੂਰੀ ਕਰਕੇ ਦਿਖਾਵਾਂਗੇ। ਸੋ ਉਹ ਪ੍ਰਧਾਨ ਸੇਵਕ ਅੱਜ ਬਣ ਗਿਆ ਪ੍ਰਧਾਨ ਸੇਵਕ, ਤਾਂ ਫਿਰ ਉਹਨੂੰ ਕਿਸਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਵਾਅਦਾ ਕੀਤਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਸ ਸਮੇਂ ਜੇ ਅਸੀਂ ਦੇਖੀਏ, 1 ਕਿੱਲੇ ਦੀ ਕਣਕ ਪੈਦਾ ਕਰਨ ਦੇ ਵਿੱਚ 1500 ਰੁਪਇਆ ਲਾਗਤ ਆਉਂਦੀ ਹੈ, ਤੇ ਜੇ ਇਹਦੇ ਨਾਲ 50% ਮੁਨਾਫਾ ਜੋੜ ਦਈਏ, ਕਣਕ ਦਾ ਰੇਟ ਕਿੰਨਾ ਹੋ ਗਿਆ? 750 ਨਾਲ ਐਕਸਟਰਾ ਜੋੜ ਦਈਏ 2250 ਰੁਪਇਆ। 2250 ਰੁਪਇਆ ਕਣਕ ਦਾ ਰੇਟ ਅੱਜ ਹੋ ਜੇ ਤੇ ਕਿਹਦਾ ਕਿਸਾਨ ਮਰੇਗਾ, ਕਿਹਦਾ ਜੀ ਕਰੇਗਾ? ਸੋ ਇਹ ਬਹੁਤ ਮੈਂ ਕਹੂੰਗਾ ਕਿ ਕਿਸਾਨਾਂ ਦੇ ਬਹੁਤ ਹੱਕ ਦੀ ਗੱਲ ਹੈ ਜਿਹੜੀ ਹੋਣੀ ਚਾਹੀਦੀ, ਪਰ ਹੋਏਗੀ ਕਦੋਂ? ਜਦੋਂ ਕਿਸਾਨਾਂ ਨੂੰ ਜਾਨ ਸਮਝਿਆ ਜਾਏਗਾ, ਵੋਟ ਦਾ ਸਮਾਨ ਨਹੀਂ। ਜੀ ਜੀ, ਅਗਲੇ ਆਪਾਂ ਗੱਲ ਦੇ ਵੱਲ ਵਧੀਏ ਵੀ ਭਾਰਤ ਅਤੇ ਚੀਨ ਸੰਬੰਧਾਂ ਦੀ ਤਲਖੀ ਦਰਮਿਆਨ ਜ਼ੋਰ ਫੜਨ ਲੱਗੀ ਆ ਚੀਨੀ ਸਮਾਨ ਦੇ ਬਾਈਕਾਟ ਦੀ ਲਹਿਰ। ਆਈ ਥਿੰਕ ਇਹ ਤੋਂ ਪਹਿਲਾਂ ਵੀ ਕਈ ਵਾਰੀ ਇਸ ਗੱਲ ਦੀ ਜਿਹੜੀ ਇਹ ਗੱਲ ਚੱਲੀ ਸੀ ਵੀ ਬਾਈਕਾਟ ਕਰ ਦਿਓ ਬਾਹਰਲੇ ਮੁਲਕਾਂ ਦਾ ਸਮਾਨ। ਜੰਗ ਮੇਂ ਔਰ ਪਿਆਰ ਮੇਂ ਸਭ ਚਲਤਾ ਹੈ ਯਾਰ। ਇਹ ਹੁਣ ਉਹ ਮਸਲਾ ਬਣ ਗਿਆ, ਕਿਉਂਕਿ ਚੀਨ ਦੇ ਨਾਲ ਬਰੂਦ ਦੀ ਜੰਗ ਨਹੀਂ ਹੋਏਗੀ ਇਸ ਵਾਰੀ ਮੇਰੇ ਖਿਆਲ ਦੇ ਨਾਲ। ਇੱਥੋਂ ਤੱਕ ਅੰਦਾਜ਼ਾ ਲਾ ਸਕਦੇ ਆਪਾਂ, ਬਰੂਦ ਦੀ ਜੰਗ ਨਹੀਂ, ਇਹੋ ਹੀ ਜੰਗ ਹੋਣੀ ਆ, ਆਰਥਿਕ ਜੰਗ ਜਾਂ ਕੂਟਨੀਤਿਕ ਜੰਗ, ਔਰ ਉਹ ਚੱਲਦੀ ਪਈ ਆ। ਕੂਟਨੀਤਿਕ ਜੰਗ ਦੀ ਸੁਣ ਲਓ ਕਿ ਚਾਈਨਾ ਵਾਲਿਆਂ ਨੇ ਕੀ ਕੀਤਾ ਕਿ ਬੰਦ ਕਮਰੇ 'ਚ ਜਿਹੜੇ ਉਹਨਾਂ ਦੇ ਬੀਜਿੰਗ ਦੇ ਵਿੱਚ ਬੈਠੇ ਆ ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਉਹ ਬੁਲਾਏ ਆ, ਔਰ ਉਹਨਾਂ ਦੇ ਸਾਹਮਣੇ ਪਰਚੀਆਂ ਪੇਸ਼ ਕਰ ਦਿੱਤੀਆਂ, ਰਸੀਦਾਂ ਪੇਸ਼ ਕਰ ਦਿੱਤੀਆਂ ਕਿ ਭੂਟਾਨ ਦੇ ਜਿਹੜੇ ਚਰਵਾਏ ਸੀਗੇ, ਆਹ ਦੇਖੋ ਸਾਡੇ ਤੋਂ ਪਰਮਿਸ਼ਨ ਲੈ ਕੇ ਇਸ ਇਲਾਕੇ ਦੇ ਵਿੱਚ, ਯਾਨੀ ਡੋਕਲਾਮ ਦੇ ਵਿੱਚ ਉਹ ਪਸ਼ੂ ਚਰਾਉਣ ਆਉਂਦੇ ਸੀ, ਸਾਤੋਂ ਪਰਮਿਸ਼ਨ ਲੈ ਕੇ ਅਸੀਂ ਪਰਮਿਟ ਕਰਦੇ ਸੀ ਉਹਨਾਂ ਨੂੰ। ਉਹਨਾਂ ਨੇ ਇਹ ਗੱਲ ਦੇਖੋ ਕਿਉਂ ਕਹੀ? ਕਿਉਂਕਿ ਉਹ ਅੰਤਰਰਾਸ਼ਟਰੀ ਮੰਚ ਤੇ ਇਸ ਗੱਲ ਨੂੰ ਲਿਜਾਣਾ ਚਾਹੁੰਦੇ ਆ ਕਿ ਡੋਕਲਾਮ ਸਾਡਾ ਹੈ। ਔਰ ਦੂਸਰੀ ਗੱਲ, ਉਹ ਦੁਨੀਆ ਨੂੰ ਇਹ ਤੇ ਮੈਸੇਜ ਦੇਣਾ ਹੀ ਚਾਹੁੰਦੇ ਕਿ ਡੋਕਲਾਮ ਸਾਡਾ ਹੈ। ਨਾਲ ਉਹ ਭੂਟਾਨ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਮਤ ਹਿੱਤਾਂ ਦੀ ਰਾਖੀ ਹੈ ਜਿਹੜੀ, ਉਹ ਅਸੀਂ ਵਧੇਰੇ ਅਸੀਂ ਪ੍ਰਮੁਖਤਾ ਦੇ ਨਾਲ ਕਰ ਸਕਦੇ ਹਾਂ। ਅਸੀਂ ਤੁਹਾਨੂੰ ਜ਼ਿਆਦਾ ਤਵੱਜੋ ਦੇ ਸਕਦੇ ਹਾਂ। ਭਾਰਤ ਤੁਹਾਡੇ ਹਿੱਤਾਂ ਦੀ ਰੱਖਿਆ ਨਹੀਂ ਕਰ ਸਕਦਾ। ਉਹ ਉਹਨਾਂ ਦੀ ਕੂਟਨੀਤੀ ਹੈ। ਔਰ ਨਾਲ ਹੀ ਜਾਪਾਨ, ਭਾਰਤ, ਅਮਰੀਕਾ, ਇਹਨਾਂ ਤਿੰਨਾਂ ਫੌਜਾਂ ਨੇ ਰਲ ਕੇ ਇੱਥੇ ਇੱਕ ਜੰਗੀ ਅਭਿਆਸ ਕੀਤਾ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਤਿੱਬਤ ਦੇ ਵਿੱਚ ਆ ਕੇ ਇੱਕ ਉੱਥੇ ਬਹੁਤ ਵੱਡਾ ਇਸ ਤਰ੍ਹਾਂ ਦਾ ਅਭਿਆਸ ਕੀਤਾ। ਇਹਨਾਂ ਨੂੰ ਡਰਾਇਆ, ਬਰਾਬਰ ਡਰਾਇਆ ਕਿ ਅਸੀਂ ਵੀ ਤਿਆਰ ਹਾਂ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਕੂਟਨੀਤਿਕ ਮੰਚ ਤੇ ਇਸ ਤਰੀਕੇ ਨਾਲ ਖੇਡਿਆ ਜਾ ਰਿਹਾ ਹੈ ਕਿ ਅੱਜ ਇੱਥੋਂ ਦੀ ਸਾਡੀ ਭਾਰਤੀ ਸੰਸਦ ਦੀ ਇੱਕ ਜਿਹੜੀ ਸਮਿਤੀ ਬਣੀ ਹੁੰਦੀ ਹੈ, ਉਹ ਸੰਸਦੀ ਕਮੇਟੀ ਵਿਦੇਸ਼ ਮੰਤਰਾਲੇ ਤੋਂ ਜਵਾਬ ਲੈ ਰਹੀ ਸੀ। ਵਿਦੇਸ਼ ਮੰਤਰਾਲਾ ਉੱਥੇ ਜਾ ਕੇ ਦੱਸ ਰਿਹਾ ਸੀਗਾ ਕਿ ਅਸੀਂ ਆਹ ਸਭ ਕੁਛ ਕਰ ਰਹੇ ਹਾਂ, ਔਰ ਇਸ ਮਾਮਲੇ ਦੇ ਵਿੱਚ ਇੱਥੋਂ ਤੱਕ ਪ੍ਰਗਤੀ ਹੋਈ ਹੈ। ਮਤਲਬ ਕਿ ਉਹ ਉੱਥੇ ਬੈਠੇ ਰਾਜਦੂਤਾਂ ਨੂੰ ਦੱਸਦੇ ਪਏ ਆ, ਇਹ ਇੱਥੇ ਜਿਹੜੇ ਸਮਿਤੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਆ, ਉਹਨਾਂ ਨੂੰ ਜਵਾਬ ਦੇ ਰਹੇ ਆ। ਤਾਂ ਹੋ ਸਕਦਾ ਇਹਨਾਂ ਨੇ ਵੀ ਅੰਦਰ ਖਾਤੇ ਜਿਹੜੇ ਇਸ ਦੇਸ਼ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਬੈਠੇ ਆ, ਉਹਨਾਂ ਨੂੰ ਆਪਣੀ
ਪੇਸ਼ਕਾਰੀ ਕੀਤੀ ਹੋਵੇ ਕਿ ਭਾਈ ਸਾਡਾ ਹੱਕ ਇੱਥੋਂ ਤੱਕ ਬਣਦਾ, ਸਾਡਾ ਪੱਖ ਆ ਵਾ। ਸੋ ਇਹ ਇੱਕ ਕੂਟਨੀਤਿਕ ਜੰਗ ਹੈ ਜਿਹੜੀ ਚੱਲੀ ਜਾਂਦੀ ਹੈ ਪਰਦੇ ਦੇ ਪਿੱਛੇ। ਦੂਸਰੀ ਹੈ ਆਰਥਿਕ ਜੰਗ, ਜਿਹਦੀ ਤੁਸੀਂ ਗੱਲ ਕੀਤੀ ਹੈ ਕਿ ਚੀਨੀ ਸਮਾਨ ਦਾ ਬਾਈਕਾਟ ਕਰ ਦਿਓ। ਵੈਸੇ ਅੱਜ ਕੱਲ ਬਹੁਤ ਵੱਡੇ ਵੱਡੇ ਜਿਹੜੇ ਆਰਥਿਕ ਮਾਹਰ ਆ ਉਹ ਵੀ ਇਹੋ ਹੀ ਸਲਾਹ ਦੇਣ ਰਹੇ ਆ, ਔਰ ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਵਰਗ ਦੇ ਨਾਲ ਨੌਜਵਾਨ ਜੁੜੇ ਆ ਉਹ ਵੀ ਇਹੋ ਹੀ ਸਲਾਹ ਦੇਣ ਰਹੇ ਆ ਕਿ ਚੀਨੀ ਸਮਾਨ ਦਾ ਜੀ ਬਾਈਕਾਟ ਕਰ ਦੇਣਾ ਚਾਹੀਦਾ। ਪਰ ਇਹਦੇ 'ਚ ਦੇਖੋ ਰਾਜ ਕਰਨਵੀਰ ਸਿੰਘ ਜੀ, ਇੱਕ ਤੱਥ ਜਿਹੜਾ ਉਹ ਸ਼ਾਇਦ ਅਸੀਂ ਨਜ਼ਰ ਅੰਦਾਜ਼ ਕਰਦੇ ਪਏ ਜਾਂ ਸਾਨੂੰ ਪਤਾ ਨਹੀਂ ਹੈ। ਤੱਥ ਇਹ ਹੈ ਕਿ ਭਾਰਤ ਹੈ ਜਿਹੜਾ ਉਹ ਚੀਨ ਤੋਂ 4.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਦਾ ਹੈ, 4.5 ਲੱਖ ਕਰੋੜ ਦਾ, ਜਦ ਕਿ ਚੀਨ ਭਾਰਤ ਤੋਂ ਕਿੰਨਾ ਕਰਦਾ, ਮਹਿਜ਼ 60,000 ਕਰੋੜ ਦਾ। ਮੈਂ ਤੁਹਾਨੂੰ ਉਦਾਹਰਨਾਂ ਦੇ ਸਕਦਾ ਜੋ ਫਿਗਰਸ ਨੇ। ਜਿਹੜਾ ਸਮਾਰਟਫੋਨ ਦਾ ਕਾਰੋਬਾਰ ਭਾਰਤ ਦੇ ਵਿੱਚ ਉਹ 50,000 ਕਰੋੜ ਰੁਪਏ ਦਾ ਸਾਲਾਨਾ ਹੈ, 50,000 ਕਰੋੜ ਰੁਪਏ ਦਾ। ਇਹਦੇ 'ਚ ਅੱਧੇ ਤੋਂ ਜ਼ਿਆਦਾ ਕਾਰੋਬਾਰ ਯਾਨੀ 51% ਕਾਰੋਬਾਰ ਹੈ ਜਿਹੜਾ ਉਹ ਚੀਨ ਦੇ ਕਬਜ਼ੇ ਹੇਠ ਆ ਸਮਾਰਟਫੋਨਾਂ ਦਾ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਮਾਰਟਫੋਨ ਦਾ ਜਿਹੜਾ ਬਾਜ਼ਾਰ ਆ ਉਹਦਾ ਇੰਨਾ ਜ਼ਿਆਦਾ ਚੀਨੀ ਵਿਸਥਾਰ ਹੈ ਕਿ 51% ਇਜਾਰੇਦਾਰੀ ਉਹਨਾਂ ਦੀ ਹੈ ਬਾਜ਼ਾਰ ਤੇ। ਔਰ ਕਮਾਲ ਦੀ ਗੱਲ ਇਹ ਆ ਕਿ ਜਿਹੜੀਆਂ ਸਾਡੀਆਂ ਟੈਲੀਕਾਮ ਕੰਪਨੀਆਂ ਜੋ 70,000 ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਕਰਦੀਆਂ, ਉਹਨਾਂ ਦੇ ਜ਼ਿਆਦਾਤਰ ਕਲ ਪੁਰਜੇ ਜਿਹੜੇ ਉਹ ਇੱਕ ਹਵਾਈ ਕੰਪਨੀ ਹੈ ਜਾਂ ZTE ਆ, ਉਹ ਸਾਰੇ ਉਹਨਾਂ ਕੰਪਨੀਆਂ ਤੋਂ ਆਉਂਦੇ ਆ। ਤੁਸੀਂ ਇਹ ਹਿਸਾਬ ਕਿਤਾਬ ਲਾ ਲਓ। ਹੁਣ ਦੂਜੀ ਚੀਜ਼ ਇੱਕ ਹੋਰ ਆ, ਜਿਸ ਪ੍ਰੋਜੈਕਟ ਨੂੰ ਨਰਿੰਦਰ ਮੋਦੀ ਸਰਕਾਰ ਆਪਣੀ ਬਹੁਤ ਵੱਡੀ ਪ੍ਰਾਪਤੀ ਦੱਸ ਕੇ, ਬਹੁਤ ਵੱਡੀ ਸਫਲਤਾ ਦੱਸ ਕੇ ਸੀਨਾ ਫੈਲਾਉਂਦੀ ਹੈ, ਮਤਲਬ ਕਿ ਸੋਲਰ ਐਨਰਜੀ ਬਾਜ਼ਾਰ ਦੇ ਵਿੱਚ ਜਿਹੜਾ 12,000 ਕਰੋੜ ਦਾ ਸਾਲਾਨਾ ਕਾਰੋਬਾਰ ਆ ਉਹਦੇ 'ਚ 87% ਹਿੱਸੇਦਾਰੀ ਚੀਨ ਦੀ ਹੈ। ਇਹ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇ ਉਹਨਾਂ ਦਾ ਸਮਾਨ ਦਾ ਤੁਸੀਂ ਬਾਈਕਾਟ ਕਰੋਗੇ ਤੇ ਨੁਕਸਾਨ ਤੁਹਾਡਾ ਹੋਣਾ। ਇੱਕਦਮ ਤੁਸੀਂ ਇਸ ਬਾਜ਼ਾਰ ਨੂੰ ਨਹੀਂ ਸੰਭਾਲ ਸਕਦੇ। ਔਰ ਦੂਜੀ ਗੱਲ ਇਹ ਆ ਕਿ ਜਦੋਂ ਚੀਨ ਆਪਣੀ ਆਈ ਤੇ ਆ ਜਾਵੇ ਨਾ, ਉਹ ਵੀ ਫਿਰ ਇਸ ਤਰ੍ਹਾਂ ਦੀ ਜੰਗ ਲੜਦਾ, ਆਰਥਿਕ ਜੰਗ ਲੜਦਾ। ਤੁਹਾਨੂੰ ਯਾਦ ਹੋਣਾ ਹੈ ਕਿ ਪਿੱਛੇ ਜੇ ਜਦੋਂ ਇਹਨਾਂ ਦਾ ਇੱਥੇ ਸਮੁੰਦਰ ਦਾ ਰੌਲਾ ਸੀ, ਸਮੁੰਦਰੀ ਹੱਦ ਦਾ ਰੌਲਾ ਸੀਗਾ, ਤਾਂ ਅੰਤਰਰਾਸ਼ਟਰੀ ਮੰਚ ਨੇ ਇਹਨਾਂ ਦੇ ਖਿਲਾਫ ਫੈਸਲਾ ਦੇ ਦਿੱਤਾ। ਹੋਇਆ ਕੀ ਸੀ ਉਸ ਤੋਂ ਬਾਅਦ ਕਿ ਇਹਨਾਂ ਨੇ ਮੈਕਡੋਨਲਡ ਜੋ ਹੁੰਦਾ, ਤੁਹਾਨੂੰ ਪਤਾ ਹੀ ਹੈ ਫੂਡ ਚੇਨ ਹੈ ਜਿਹੜੀ, ਜਾਂ KFC, ਉਹਦਾ ਬਾਈਕਾਟ ਕਰਤਾ ਸੀ ਚਾਈਨਾ ਦੇ ਵਿੱਚ, ਮੈਕਡੋਨਲਡ ਵਾਲਿਆਂ ਦਾ ਔਰ KFC ਵਾਲਿਆਂ ਦਾ ਬਹੁਤ ਵੱਡੇ ਪੱਧਰ ਤੇ ਚਾਈਨੀਆਂ ਨੇ ਕੀਤਾ ਸੀਗਾ। ਇਹ ਤੋਂ ਇਲਾਵਾ ਜੇ ਅਸੀਂ ਦੇਖੀਏ, ਦੇਖ ਲਓ ਉਹ ਫੇਸਬੁੱਕ ਨਹੀਂ ਯੂਜ਼ ਕਰਦੇ, ਉਹਨਾਂ ਦੀ ਆਪਣੀ ਉਹਦੀ ਥਾਂ ਤੇ ਇੱਕ ਸੋਸ਼ਲ ਸਾਈਟ ਆ ਜਿਹਦੇ ਤੇ ਉਹ ਸਾਰਾ ਚਾਈਨਾ ਵਰਤਦਾ ਉਹਨੂੰ, ਯਾਹੂ ਦੀ ਥਾਂ ਤੇ, ਗੂਗਲ ਦੀ ਥਾਂ ਤੇ ਉਹਨਾਂ ਦੇ ਆਪਣੇ ਨੇ ਜੀ, ਉਹ ਇਹਨਾਂ ਚੀਜ਼ਾਂ ਤੋਂ ਬਗੈਰ ਸਾਰ ਲੈਂਦੇ ਆ, ਪਰ ਸਾਤੋਂ ਨਹੀਂ ਸਰਦਾ। ਸੋ ਉਹ ਚੀਨ ਵੀ ਇਸ ਤਰ੍ਹਾਂ ਦੀ ਜੰਗ ਲੜ ਸਕਦੇ ਆ, ਇਸ ਤਰ੍ਹਾਂ ਦੀ ਖੇਡ ਸਕਦੇ ਆ। ਔਰ ਇਸ ਖੇਡ ਦੇ ਵਿੱਚ ਇੱਕ ਉਦਾਹਰਨ ਹੋਰ ਵੀ ਆ, ਐਮਾਜ਼ੋਨ ਸਾਡੇ ਇੱਥੇ ਬਹੁਤ ਵੱਡੀ ਉਹ ਈ-ਕਮਰਸ ਦੀ ਕੰਪਨੀ ਹੈ ਐਮਾਜ਼ੋਨ, ਤੇ ਉਹਨਾਂ ਨੇ ਬਰਾਬਰ ਜਿਹੜੀ ਖੜੀ ਕੀਤੀ ਸੀ ਅਲੀਬਾਬਾ ਕੰਪਨੀ ਨੇ ਏਡੀ ਜਲਦੀ ਵਿਸਤਾਰ ਕੀਤਾ ਸੀਗਾ ਕਿ ਬਾਅਦ ਦੇ ਵਿੱਚ ਭਾਰਤ ਦੀਆਂ ਕਈ ਕੰਪਨੀਆਂ ਦੇ ਵਿੱਚ ਸ਼ੇਅਰ ਪਾ ਗਈ ਆ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜੇ ਇਹ ਆਰਥਿਕ ਜੰਗ ਛਿੜਦੀ ਹੈ, ਹਾਲਾਂਕਿ ਠੀਕ ਹੈ ਭਾਵਨਾਤਮਕ ਤੌਰ ਤੇ ਅਸੀਂ ਇਹਨੂੰ ਠੀਕ ਕਹਿ ਸਕਦੇ ਹਾਂ ਕਿ ਜੇ ਚੀਨ ਇਹਨਾਂ ਹੀ ਉੱਤੇ ਚੜਿਆ ਹੁੰਦਾ ਤੇ ਫਿਰ ਉਹਨਾਂ ਦੇ ਸਮਾਨ ਦਾ ਬਾਈਕਾਟ ਹੋਣਾ ਚਾਹੀਦਾ, ਪਰ ਇਹ ਸਾਨੂੰ ਅੰਦਾਜ਼ਾ ਲਾਉਣਾ ਚਾਹੀਦਾ ਹੈ ਕਿ ਬਾਅਦ ਦੇ ਵਿੱਚ ਜੋ ਨੁਕਸਾਨ ਹੋਣਾ ਹੈ ਉਹ ਨੁਕਸਾਨ ਇਕੱਲੇ ਚੀਨ ਦਾ ਨਹੀਂ ਹੋਣਾ, ਨੁਕਸਾਨ ਸਾਡੇ ਭਾਰਤ ਦਾ ਵੀ ਹੋਣਾ। ਜੀ 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 ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪਾਦਰੀ ਹੱਤਿਆ ਕਾਂਡ ਬਾਰੇ DGP ਨੇ ਕਿਹਾ ਕਿ ਇਹ ਵਿਦੇਸ਼ੀ ਤਾਕਤਾਂ ਦਾ ਕੰਮ ਆ। DGP ਦਾ ਨਾਮ ਹੈ ਸੁਰੇਸ਼ ਅਰੋੜਾ। ਇਹ ਲੱਗਦਾ ਸੁਖਬੀਰ ਤੇ ਜਾਂਦਾ ਪਿਆ ਥੋੜਾ ਜੀ, ਕਿਉਂਕਿ ਸੁਖਬੀਰ ਸਿੰਘ ਬਾਦਲ ਅਕਸਰ ਇੱਦਾਂ ਦੀਆਂ ਗੱਲਾਂ ਕਰਿਆ ਕਰਦਾ ਸੀ। ਚਲੋ ਇੰਨੇ ਬਹਾਨੇ ਦੇ ਨਾਲ ਸੁਖਬੀਰ ਸਿੰਘ ਬਾਦਲ ਚੇਤੇ ਆ ਜਾਂਦਾ। ਦੇਖੋ ਇਹ ਜੋ ਹੱਤਿਆਕਾਂਡ ਹੋਇਆ ਬਹੁਤ ਮਾੜਾ ਹੋਇਆ। ਇਹਦੇ ਵਿੱਚ ਦੇਖੋ ਸੋਸ਼ਲ ਮੀਡੀਆ ਤੇ ਵੀ ਬਹੁਤ ਅਜੀਬੋ-ਗਰੀਬ ਜਿਹੇ ਤਰਕ ਆਉਂਦੇ ਆ। ਹੁਣ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਉਹ ਖਾਲਿਸਤਾਨ ਦੇ ਨਾਅਰੇ ਲਾ ਕੇ ਗਏ ਜੀ, ਕਾਤਲ ਏਦਾਂ ਉਦਾਂ, ਜੋ ਇਹ ਕੋਈ ਫਿਰ ਕੋਈ ਚਾਲ ਹੋ ਸਕਦੀ ਹੈ। ਐਸਾ ਕੁਛ ਨਹੀਂ ਦੱਸਦੇ ਆ ਕਿ CCTV ਫੁਟੇਜ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੈ। ਉਹਨਾਂ ਨੇ ਜੋ ਫਾਇਰ ਕੀਤੇ ਆ ਤੇ ਨਾਲ ਹੀ ਇਹ ਬੰਦਾ ਡਿੱਗ ਪਿਆ। ਇੱਕ ਚੀਜ਼ ਜਿਹੜੀ ਹੈ ਉਹ ਵੇਖਣ ਵਾਲੀ ਹੈ ਕਿ 10-12 ਮਿੰਟ ਤੱਕ ਉਸ ਬੰਦੇ ਨੂੰ ਜਾ ਕੇ ਕਿਸੇ ਨੇ ਚੁੱਕਿਆ ਨਹੀਂ। ਹਾਂ, ਲੋਕੀ ਕੋਲ ਲੰਘਦੇ ਟੱਪਦੇ ਰਹੇ। ਇਹ ਇਸ ਚੀਜ਼ ਦਾ ਇੱਕ ਦੂਸਰਾ ਪੱਖ ਆ। ਪਰ ਅੱਜ ਜੋ DGP ਸੁਰੇਸ਼ ਅਰੋੜਾ ਨੇ ਖੁਲਾਸਾ ਕਰ ਦਿੱਤਾ, ਉਹ ਕਹਿੰਦੇ ਜੀ ਕਿ ਗੱਲ ਇਹ ਆ ਕਿ ਇਹਦੇ 'ਚ ਪਾਕਿਸਤਾਨ ਦਾ ਹੱਥ ਲੱਗਦਾ ਹੈ। ਉਹ ਕਹਿੰਦੇ ਕਿ ਜਿੰਨੇ ਅੱਗੇ ਕਤਲ ਹੋਏ ਆ, ਜਿੱਦਾਂ
ਮਾਤਾ ਚੰਦ ਕੌਰ ਦਾ, RSS ਮੁਖੀ ਜਗਦੀਸ਼ ਗਗਨੇਜਾ ਦਾ, ਹਿੰਦੂ ਤਖਤ ਦੇ ਮੁਖੀ ਅਮਿਤ ਸ਼ਰਮਾ ਦਾ, ਡੇਰਾ ਸਿਰਸਾ ਵਾਲੇ ਪ੍ਰੇਮੀਆਂ ਦਾ, ਇਹ ਸਾਰੇ ਵਿਦੇਸ਼ੀ ਤਾਕਤਾਂ ਦੇ ਕੰਮ ਆ। ਦੇਖੋ ਰਾਜ ਕਰਨਵੀਰ ਸਿੰਘ ਜੀ, ਵਿਦੇਸ਼ੀ ਤਾਕਤਾਂ ਦੇ ਕੰਮ ਹੈ ਜਾਂ ਦੇਸੀ ਤਾਕਤਾਂ ਦੇ ਕੰਮ ਆ, ਉਹ ਤੁਸੀਂ ਕਿਸ ਤੱਥ ਤੇ ਕਿਸ ਬਿਨਾਂ ਤੇ ਇਸ ਗੱਲ ਨੂੰ ਕਹਿੰਦੇ ਹੋ, ਉਹ ਜ਼ਿਆਦਾ ਮਾਇਨੇ ਰੱਖਦੀ ਹੈ ਕਿ ਤੁਹਾਡੇ ਕੋਲ ਆਧਾਰ ਕੀ ਹੈ ਉਸ ਗੱਲ ਕਹਿਣ ਦਾ। ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਨਾਕਾਮੀ ਦਾ ਸਾਹਮਣਾ ਕਰਦੇ ਹੋ ਤਾਂ ਤੁਹਾਡੇ ਕੋਲ ਅਸਕੇਪ ਰੂਟ ਹੁੰਦਾ, ਬਚ ਕੇ ਨਿਕਲਣ ਵਾਲੀ ਇੱਕ ਪਤਲੀ ਗਲੀ ਹੁੰਦੀ ਹੈ। ਜਾਂ ਤੇ ਤੁਸੀਂ ਉਹਦੀ ਸੁੱਟ ਦਿੰਦੇ ਪਾਕਿਸਤਾਨੀਆਂ ਤੇ ਜਾਂ ਖਾਲਿਸਤਾਨੀਆਂ ਤੇ, ਦੋ ਹੀ ਤੁਹਾਡੇ ਕੋਲ ਹਥਿਆਰ ਆ, ਤੁਸੀਂ ਉਹ ਵਰਤ ਲੈਂਦੇ ਹੋ। ਤੁਹਾਨੂੰ ਦੇਖੋ ਇਸ ਕਰਕੇ ਲੋਕਾਂ ਨੇ ਨਹੀਂ ਰੱਖਿਆ ਕਿ ਤੁਸੀਂ ਲੋਕਾਂ ਦੀ ਹਜ਼ਾਮਤ ਕਰੀ ਜਾਓ ਇਸ ਤਰੀਕੇ ਦੀਆਂ ਵਾਹੀਆਤ ਗੱਲਾਂ ਕਰਕੇ। ਲੋਕਾਂ ਨੇ ਤੁਹਾਨੂੰ ਹਿਫਾਜ਼ਤ ਵਾਸਤੇ ਰੱਖਿਆ। ਮਤਲਬ ਇਹ ਆ ਕਿ ਜੇਕਰ ਕੋਈ ਵਿਦੇਸ਼ੀ ਤਾਕਤ ਦਾ ਹੱਥ ਆ ਤੇ ਫਿਰ ਤੁਸੀਂ ਕੋਈ ਠੋਸ ਉਹਦਾ ਸਬੂਤ ਵੀ ਪੇਸ਼ ਕਰੋ। ਜੇ ਵਿਦੇਸ਼ੀ ਤਾਕਤ ਦਾ ਹੱਥ ਆ ਤਾਂ ਉਹਦਾ ਮਤਲਬ ਇਹ ਤੇ ਨਹੀਂ ਹੈਗਾ ਕਿ ਜਿਹੜੇ ਕਾਤਲ ਆ ਉਹ ਬਾਹਰੋਂ ਆਏ ਆ ਤੇ ਕਤਲ ਕਰਕੇ ਬਾਹਰ ਚਲੇ ਗਏ ਰਾਤੋਂ ਰਾਤ। ਉਹ ਕਾਤਲ ਵਾਰ-ਵਾਰ ਆਉਂਦੇ ਆ, ਚਾਹੇ ਉਹ ਸਾਜ਼ਿਸ਼ਨ ਕੰਮ ਕਰਦੇ ਆ, ਚਾਹੇ ਸ਼ਰਾਰਤਨ ਕੰਮ ਕਰਦੇ ਆ, ਚਾਹੇ ਉਹ ਪੇਡ ਕਿਲਰ ਨੇ, ਚਾਹੇ ਉਹਨਾਂ ਨੂੰ ਕਾਂਟਰੈਕਟ ਕਿਲਿੰਗ ਦਿੱਤੀ ਜਾਂਦੀ ਹੈ। ਤਾਂ ਕੀ ਤੁਸੀਂ ਆਪਣੇ ਪੱਧਰ ਤੇ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਇਜਾਦ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਤੁਸੀਂ ਬਾਅਦ ਦੇ ਵਿੱਚ ਹੀ ਫੜ ਲਓ? ਪਹਿਲਾਂ ਤੇ ਚਲੋ ਮੰਨਿਆ ਤੁਹਾਡੀ ਪੁਲਿਸ ਕਿਸੇ ਵੀ ਤਰੀਕੇ ਨਾਲ ਨਹੀਂ ਰੋਕ ਸਕਦੀ, ਇਹ ਗੱਲ ਵੱਖਰੀ ਆ। ਤੇ ਭਗਵੰਤ ਮਾਨ ਨੇ ਇੱਕ ਵਾਰੀ ਆਖਿਆ ਸੀਗਾ ਆਪਣੀ ਕਮੇਟੀ ਦੇ ਵਿੱਚ ਕਿ ਉਹ ਕਿਸੇ ਪੁਲਿਸ ਨੇ ਆਖਿਆ ਜੀ ਕਿ ਅਸੀਂ ਵਾਰਦਾਤ ਵਾਲੀ ਥਾਂ ਤੇ 20 ਮਿੰਟ 'ਚ ਪਹੁੰਚ ਜਾਂਦੇ ਹਾਂ। ਕਿਸੇ ਦੇਸ਼ ਦੀ ਪੁਲਿਸ ਨੇ ਆਖਿਆ ਅਸੀਂ 10 ਮਿੰਟਾਂ 'ਚ ਪਹੁੰਚ ਜਾਂਦੇ ਹਾਂ। ਤੇ ਪੰਜਾਬ ਪੁਲਿਸ ਵਾਲੇ ਆਖਿਆ ਸੀ ਕਿ ਸਾਨੂੰ ਤੇ ਅੱਧਾ ਘੰਟਾ ਪਹਿਲੇ ਪਤਾ ਲੱਗ ਜਾਂਦਾ ਕਿ ਫਲਾਣੀ ਥਾਂ ਤੇ ਵਾਰਦਾਤ ਹੋਣੀ ਹੈ। ਪਰ ਬਾਵਜੂਦ ਇਸ ਦੇ ਤੁਸੀਂ ਕਦੇ ਵੀ ਵਾਰਦਾਤ ਤੋਂ ਪਹਿਲਾਂ ਨਹੀਂ ਪਹੁੰਚ ਕੇ ਵਾਰਦਾਤ ਰੋਕ ਪਾਉਂਦੇ। ਇਹ ਤੁਹਾਡੀ ਇੱਕ ਅਸਫਲਤਾ। ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਗੱਲ ਕਹਿੰਦੇ ਹੋ ਕਿ ਵਿਦੇਸ਼ੀ ਤਾਕਤਾਂ ਦਾ ਹੱਥ ਆ, ਤਾਂ ਜਿਹੜੇ ਉਹ ਕਿਲਰ ਆ ਜਿਹੜੇ ਮਾਰ ਕੇ ਨਿਕਲਦੇ ਆ, ਕੀ ਉਹ ਵਿਦੇਸ਼ੀ ਆ? ਜੇ ਉਹ ਦੇਸੀ ਆ ਤੇ ਫਿਰ ਜਾਂਦੇ ਕਿੱਥੇ? ਜੇ ਉਹ ਇੱਥੇ ਹੀ ਆ ਤੇ ਤੁਸੀਂ ਉਹਨਾਂ ਨੂੰ ਫੜਦੇ ਕਿਉਂ ਨਹੀਂ? ਜੇ ਉਹ ਵਾਰ-ਵਾਰ ਬਾਹਰੋਂ ਆ ਕੇ ਇੱਥੇ ਕੰਮ ਕਰਕੇ ਨਿਕਲ ਜਾਂਦੇ ਆ ਤੇ ਫਿਰ ਤੁਹਾਡੇ ਵਰਗਾ ਕੋਈ ਨਿਕੰਮਾ ਹੈ ਨਹੀਂ ਕਿ ਜਦੋਂ ਤੁਹਾਨੂੰ ਪਤਾ ਵਿਦੇਸ਼ੀ ਤਾਕਤਾਂ ਦੇ ਹੱਥ ਆ ਤੇ ਤੁਸੀਂ ਉਹਨਾਂ ਹੱਥਾਂ ਨੂੰ ਵੱਢਦੇ ਕਿਉਂ ਨਹੀਂ? ਇਹ ਬਹੁਤ ਸਰਲ ਜਿਹੇ ਸਵਾਲ ਆ ਜਿਨ੍ਹਾਂ ਦੇ ਗੁੰਝਲਦਾਰ ਜਵਾਬ ਦਿੰਦੇ ਆ ਹਮੇਸ਼ਾ। ਇਹਨਾਂ ਨੇ ਇੱਥੋਂ ਤੱਕ ਕਹਿਤਾ ਸੀ ਕਿ ਜਦੋਂ ਨਾਭੇ ਦੇ ਵਿੱਚੋਂ ਫਰਾਰੀ ਹੋਈ ਆ, ਉਹ ਸਾਰਿਆਂ ਨੂੰ ਪਤਾ ਕਿ ਕਿੱਦਾਂ ਹੋਈ ਫਰਾਰੀ ਔਰ ਉਹਦੇ 'ਚ ਕੌਣ ਕੌਣ ਸ਼ਾਮਲ ਸਨ। ਸਭ ਬੱਚੇ ਨੂੰ ਪੰਜਾਬ ਦੇ ਨੂੰ ਪਤਾ ਤੇ ਇਹਨਾਂ ਨੇ ਰਲ ਕੇ ਆਖ ਦਿੱਤਾ ਸੀਗਾ ਕਿ ਜੀ ਇਹਦੇ ਵਿੱਚ ਵੀ ਪਾਕਿਸਤਾਨ ਦਾ ਹੱਥ ਆ। ਸੋ ਇਹ ਗੱਲਾਂ ਜਿਹੜੀਆਂ ਉਹ ਬਿਲਕੁਲ ਇਸ ਮਾਮਲੇ ਤੇ ਪੂਰੀਆਂ ਨਹੀਂ ਉਤਰਦੀਆਂ, ਖਰੀਆਂ ਨਹੀਂ ਉਤਰਦੀਆਂ। ਜੋ ਤੁਸੀਂ ਕਰਦੇ ਹੋ ਕਿ ਆ ਜੀ ਫਲਾਣੀ ਤਾਕਤ ਦਾ ਹੱਥ ਆ, ਧਮਕਾਣੀ ਤਾਕਤ ਦਾ ਹੱਥ ਆ, ਜਾਂ ਫਿਰ ਉਸ ਤਾਕਤ ਤੱਕ ਪਹੁੰਚੋ, ਉਸ ਤਾਕਤ ਬਾਰੇ ਖੁਲਾਸਾ ਕਰੋ, ਉਹਨਾਂ ਦਾ ਮੰਤਵ ਕੀ ਹੈ, ਮਕਸਦ ਕੀ ਹੈ, ਇਹ ਸਾਰੀਆਂ ਚੀਜ਼ਾਂ ਸਾਫ਼ ਕਰੋ। ਆ ਜਿਹੜਾ ਘਸਿਆ ਪਿਟਿਆ ਜਵਾਬ ਦੇ ਦੇਣਾ ਹੈ ਕਿ ਨਹੀਂ ਜੀ ਇਹ ਫਲਾਣੀ ਤਾਕਤ ਦਾ ਹੱਥ ਹੈ, ਧਮਕਾਣੀ ਤਾਕਤ ਦਾ ਹੱਥ ਆ, ਫਿਰ ਜਦੋਂ ਤੁਸੀਂ ਬੰਦੇ ਫੜਨੇ ਨਹੀਂ, ਕਾਤਲ ਤੋਂ ਹੱਥੋਂ ਡਰਨੇ ਨਹੀਂ, ਸੱਚ ਦੇ ਬੋਲ ਤੁਹਾਡੇ ਤੋਂ ਸਰਨੇ ਨਹੀਂ, ਤੇ ਫਿਰ ਤੁਹਾਡੀਆਂ ਆ ਵਰਦੀਆਂ ਤੇ ਇਹਨਾਂ ਉਹ ਚਾਂਦੀਆਂ ਸਿਤਾਰਿਆਂ ਜੋਗੀ ਤਾਂ ਵੈਸੇ ਥਾਂ ਹੀ ਨਹੀਂ ਬਚਦੀ ਮੋਢਿਆਂ ਤੇ, ਇਹਨਾਂ ਥਾਂ ਤੁਸੀਂ ਭਰਿਆ ਮੋਢਿਆਂ ਤੇ ਚਾਂਦੀਆਂ ਨਾਲ ਤਾਰੇ ਲਾ ਕੇ, ਫਿਰ ਤੁਹਾਨੂੰ ਰਗੜ ਕੇ ਲੋਕਾਂ ਨੇ ਕੋਡੇ ਤੇ ਲਾਉਣਾ ਜਦੋਂ ਤੁਸੀਂ ਕੁਛ ਕਰਨਾ ਹੀ ਨਹੀਂਗਾ। ਸੋ ਕਰਕੇ ਵਿਖਾਉਣ ਦੀ ਜ਼ਰੂਰਤ ਆ। DGP ਸਾਹਿਬ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਉਹ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੈੜ ਪਾ ਕੇ ਗਏ ਆ, ਉਹਨਾਂ ਪੈੜਾਂ ਤੇ ਤੁਰਨ ਦੀ ਬਜਾਏ ਇਹਨਾਂ ਨੂੰ ਨਵੀਆਂ ਪੈੜਾਂ ਪਾਉਣੀਆਂ ਚਾਹੀਦੀਆਂ ਜਿਹਨਾਂ ਤੇ ਲੋਕੀ ਮਾਣ ਕਰ ਸਕਣ ਕਿ ਹਾਂ ਭਾਈ ਠੀਕ ਆ, ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਵਿਗੜੀ ਸੀ, ਇਹਨਾਂ ਨੇ ਥੋੜੀ ਸੰਭਾਲੀ ਹੈ, ਥੋੜੀ ਸੁਧਾਰੀ ਹੈ। ਜੀ ਅਗਲੀ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਦੇ ਚੋਣ ਇੱਕ ਵਾਰੀ ਫੇਰ ਟਲੀ। ਉੱਧਰ ਖਹਿਰੇ ਨੇ ਰਾਣਾ ਗੁਰਜੀਤ ਨੂੰ ਬਹਿਸ ਲਈ ਉਡੀਕਿਆ ਪਰ ਨਹੀਂ ਆਇਆ ਉਹ। ਇੰਨੇ ਚਿਰ ਚ ਤਾਂ ਰਾਜ ਕਰਨਵੀਰ ਸਿੰਘ ਜੀ ਮੋਦੀ ਸਾਹਿਬ ਨੇ ਕਈ ਦੇਸ਼ਗਾਹ ਦੇਣੇ ਸੀ ਜਿੰਨੇ ਦਿਨ ਇਹਨਾਂ ਨੇ ਵਿਰੋਧੀ ਧਿਰ ਦਾ ਨੇਤਾ ਚੁਣ ਕੇ ਲਾ ਦਿੱਤੇ ਆ ਜੀ। ਤੇ ਲੋਕੀ ਹੁਣ ਕਹਿੰਦੇ ਆ ਕਿ ਜੇ ਮੁੱਖ ਮੰਤਰੀ ਚੁਣਨਾ ਹੁੰਦਾ ਇਹਨਾਂ ਨੇ, ਸਰਕਾਰ ਦਾ ਪਹਿਲਾ ਸਾਲ ਤਾਂ ਮਿਚਦੇ ਹੀ ਲੰਘ ਜਾਣਾ ਸੀਗਾ ਕਿ ਕਿਹਦੀ ਸਰਵਾਰੀ ਆਉਣੀ ਆ। ਉਹ ਮਿਚਦੇ ਹੁੰਦੇ ਆ ਨਾ ਬੱਚੇ ਕਿ ਵਾਰੀ ਕਿਹਦੀ ਆਊਗੀ ਮਚਾਈ ਵੇਲੇ, ਉਹ ਮਿਚਦੇ ਨਿਕਲ ਜਾਣੀ ਸੀ ਕਿ ਵਾਰੀ ਕਿਹਦੀ ਸਿਰ ਆਉਣੀ ਆ। ਲੋਕੀ ਕਈ ਕਿਸਮ ਦੀਆਂ ਗੱਲਾਂ ਕਰਦੇ, ਇਹਨਾਂ ਨੂੰ ਥੋੜਾ ਜਿਹਾ ਹੁਣ ਫੁਰਤੀ ਵਿਖਾਉਣ ਦੀ ਜ਼ਰੂਰਤ ਹੈ। ਪਰ ਫੁਰਤੀ ਇਹਨਾਂ ਦੀ ਹਾਲੇ ਵਰਤਦੀ ਨਜ਼ਰ ਨਹੀਂ ਆਉਂਦੀ, ਇਹ ਸੁਸਤੀ ਦੇ ਵਿੱਚ ਹੀ ਤੁਰੇ ਫਿਰਦੇ ਆ। ਅੱਜ ਵੀ ਦੱਸਦੇ ਆ ਕਿ ਇਹਨਾਂ ਦੀ ਇੱਕ ਮੀਟਿੰਗ ਕੈਂਸਲ ਹੋ ਗਈ ਇਸ ਮੁੱਦੇ ਨੂੰ ਲੈ ਕੇ, ਇਹਨਾਂ ਨੇ ਰੱਖੀ ਸੀਗੀ। ਇੱਕ ਮੀਟਿੰਗ ਪਹਿਲਾਂ ਕੈਂਸਲ ਹੋਈ ਆ, ਉਸ ਮੀਟਿੰਗ ਦਾ ਕੈਂਸਲ ਹੋਣਾ ਵੀ ਆਪਣੇ ਆਪ ਦੇ ਵਿੱਚ ਆਸ ਹੋਣਾ ਪੱਖ ਆ ਕਿ ਬਹੁਤ ਸਾਰੇ ਇੱਥੋਂ ਦੇ MLA ਜਿਹੜੇ ਪੰਜਾਬ ਦੇ ਉਹ ਚਲੇ ਗਏ
ਕੋਈ ਕਰਨਾਲ ਪਹੁੰਚ ਗਿਆ, ਕੋਈ ਕਿਤੇ ਪਹੁੰਚ ਗਿਆ, ਕੋਈ ਸਿਰੇ ਹੀ ਲੱਗ ਗਿਆ ਦਿੱਲੀ ਤੱਕ। ਉੱਥੇ ਜਾ ਕੇ ਪਤਾ ਲੱਗਿਆ ਕਿ ਮੀਟਿੰਗ ਰੱਦ ਹੋ ਗਈ ਹੈ। ਢਿੱਲੇ ਜਿਹੇ ਪੁੱਲ ਕਰਕੇ ਸਾਰੇ ਇੱਧਰ ਨੂੰ ਆ ਗਏ। ਕਿਸੇ ਨੂੰ ਟੈਲੀਫੋਨ ਕਰਕੇ ਨਹੀਂ ਦੱਸਿਆ ਗਿਆ ਕਿ ਭਾਈ ਮੀਟਿੰਗ ਰੱਦ ਹੋ ਗਈ ਹੈ। ਅੱਜ ਵੀ ਦੱਸਦੇ ਆ ਕਿ ਮੀਟਿੰਗ ਹੈ ਜਿਹੜੀ ਉਹ 20 ਤਰੀਕ ਤੇ ਫਿਰ ਪੋਸਟਪੋਨ ਚਲੇ ਗਈ ਹੈ। ਹੁਣ 20 ਨੂੰ ਇਹ ਚਾਹੁੰਦੇ ਆ ਜਾਂ ਫਿਰ ਅੱਗੇ ਉਹ ਸਨੀ ਦਿਓਲ ਦੇ ਆਖਣ ਨੂੰ ਤਰੀਕ ਤੇ ਤਰੀਕ ਮਿਲ ਜਾਂਦੀ ਹੈ। ਇਹਨਾਂ ਨੂੰ ਪਤਾ ਹੈ। ਪਰ ਜਿਸ ਤਰੀਕੇ ਦੇ ਨਾਲ ਦੇਖੋ ਜਥੇਬੰਦਕ ਢਾਂਚਾ ਉਸਾਰਿਆ ਸੀਗਾ, ਲੋਕਾਂ ਨੂੰ ਉਮੀਦ ਹੋਈ ਸੀ ਕਿ ਆਪਣੇ ਪੱਧਰ ਤੇ ਪੰਜਾਬ ਇਕਾਈ ਫੈਸਲੇ ਕਰੇਗੀ, ਉਹ ਉਮੀਦ ਥੋੜੀ ਜਿਹੀ ਖੁਰਦੀ ਜਾਪਦੀ ਹੈ। ਕਿਉਂਕਿ ਜੋ ਵੀ ਚਾਬੀ ਕਮਾਈ ਜਾ ਰਹੀ ਹੈ ਉਹ ਸਾਰੀ ਦੀ ਸਾਰੀ ਦਿੱਲੀ ਦਰਬਾਰ ਚ ਹੋਈ ਹੈ। ਯਾਨੀ ਸਥਿਤੀ ਜਿਉਂ ਦੀ ਤਿਉਂ ਆ। ਉਂਝ ਗੱਡੀ ਨੂੰ ਰੰਗ ਰੋਗਨ ਕਰ ਦਿੱਤਾ ਗਿਆ, ਵਿੱਚ ਸਟੀਅਰਿੰਗ, ਵਿੱਚ ਸੀਟਾਂ, ਵਿੱਚ ਡਰਾਈਵਰ, ਸਭ ਕੁਛ ਉਹੀ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦੇ ਵਿਵਾਦ ਦੀ, ਇਹ ਤੁਹਾਨੂੰ ਪਤਾ ਹੀ ਹੈ, ਇਹ ਕੁਛ ਜੋੜੀਆਂ ਹੈ ਜਿਵੇਂ ਸਿਆਸਤ ਦੇ ਵਿੱਚ ਕਹਿ ਸਕਦੇ ਕਿ ਪ੍ਰੇਮੀ ਜੋੜੀਆਂ ਨੇ। ਜਿੱਦਾਂ ਭਗਵੰਤ ਮਾਨ ਤੇ ਸੁਖਬੀਰ ਸਿੰਘ ਬਾਦਲ, ਜਿੱਦਾਂ ਨਵਜੋਤ ਸਿੱਧੂ ਤੇ ਜਿਹੜਾ ਮਜੀਠੀਆ, ਓਦਾਂ ਹੀ ਇੱਕ ਜੋੜੀ ਇਹਨਾਂ ਦੀ ਆ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ। ਇਹਨਾਂ ਦੇ ਵੀ ਆਪਸ ਦੇ ਵਿੱਚ ਪ੍ਰੇਮ ਬੜਾ ਗਜ਼ਬਦਾ, ਦੋਵੇਂ ਇੱਕ ਦੂਜੇ ਨੂੰ ਲੱਕੋ ਲੈਂਦੇ ਆ। ਇਹ ਮਸਲਾ ਸ਼ੁਰੂ ਹੋਇਆ ਸੀ ਇਹਨਾਂ ਦਾ ਰੇਤ ਦੀਆਂ ਖਦਾਨਾਂ ਤੋਂ, ਫਿਰ ਹੌਲੀ ਹੌਲੀ ਪਹੁੰਚਦਾ ਇੱਕ ਦੂਜੇ ਦੇ ਨਿੱਜੀ ਪੋਤਰਿਆਂ ਤੱਕ ਵੀ ਚਲੇ ਗਿਆ ਸੀਗਾ। ਰਾਣਾ ਗੁਰਜੀਤ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਦੀ ਫੈਮਿਲੀ ਬਾਰੇ ਬਹੁਤ ਕੁਛ ਬੋਲਿਆ। ਸੁਖਪਾਲ ਸਿੰਘ ਖਹਿਰਾ ਨੇ ਉਹਦੇ ਬਹੁਤ ਸਾਰੇ ਪਿਛੋਕੜ ਦੇ ਤੱਥ ਕੱਢ ਲਿਆਂਦੇ। ਯਾਨੀ ਦੋਵਾਂ ਨੇ ਇੱਕ ਦੂਜੇ ਤੇ ਰੱਜ ਕੇ ਇਲਜ਼ਾਮ ਤਰਾਸ਼ੀ ਕੀਤੀ ਹੁਣ ਤੱਕ। ਪਰ ਤਾਜ਼ਾ ਹਮਲਾ ਕੀਤਾ ਸੁਖਪਾਲ ਸਿੰਘ ਖਹਿਰੇ ਨੇ। ਸੁਖਪਾਲ ਸਿੰਘ ਖਹਿਰੇ ਨੇ ਇਹ ਇਲਜ਼ਾਮ ਲਾਇਆ ਕਿ ਦੇਖੋ ਪਾਵਰਕਾਮ ਨੇ ਇਹਦੇ ਤੇ ਇੱਕ ਕੇਸ ਕੀਤਾ ਹੋਇਆ ਰਾਣਾ ਗੁਰਜੀਤ ਸਿੰਘ ਤੇ, ਕਿਉਂਕਿ ਬਿਜਲੀ ਦਾ ਵਪਾਰੀ ਵੀ ਹੈ। ਵੈਸੇ ਕਮਾਲ ਦੀ ਸਾਡੀ ਇੱਥੋਂ ਦੀ ਸਿਆਸਤ ਦੀ ਕਹਿ ਸਕਦੇ ਇੱਕ ਵੰਨਗੀ ਹੈ ਕਿ ਬਿਜਲੀ ਨਾਲ ਜੁੜਿਆ ਬੰਦਾ, ਜਿਹੜਾ ਬਿਜਲੀ ਦੇ ਕਾਰੋਬਾਰ ਨਾਲ ਜੁੜਿਆ, ਉਹੀ ਬਿਜਲੀ ਵਿਭਾਗ ਦਾ ਮੰਤਰਾਲਾ ਵੀ ਸਾਂਭਦਾ ਪਿਆ। ਇਹ ਵੈਸੇ ਕਮਾਲ ਦੀ ਗੱਲ ਹੈ। ਜਿਹੜਾ ਬੰਦਾ ਕਲਾ ਜਗਤ ਦੇ ਨਾਲ ਜੁੜਿਆ ਉਹ ਸੱਭਿਆਚਾਰ ਮੰਤਰੀ ਹੈ ਇੱਥੇ, ਨਵਜੋਤ ਸਿੱਧੂ ਸਾਹਿਬ। ਸੋ ਇਹ ਰਾਣਾ ਗੁਰਜੀਤ ਦਾ ਵਿਵਾਦ ਹੈ ਜਿਹੜਾ ਉਹ ਬਾਅਦ ਦੇ ਵਿੱਚ ਹੋਰ ਪੱਕ ਗਿਆ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਜਿਹੜਾ ਪਾਵਰਕਾਮ ਨੇ ਕੇਸ ਕੀਤਾ ਹੋਇਆ ਰਾਣਾ ਗੁਰਜੀਤ ਸਿੰਘ ਤੇ, ਰਾਣਾ ਗੁਰਜੀਤ ਸਿੰਘ ਹੁਣ ਪਾਵਰ ਵਰਤ ਕੇ ਪਾਵਰਕਾਮ ਨੂੰ ਦਬਾਅ ਹੇਠ ਲਿਆ ਰਿਹਾ ਕਿ ਉਹ ਕੇਸ ਵਾਪਸ ਲਵੋ। ਇਸ ਗੱਲ ਨੂੰ ਰਾਣਾ ਗੁਰਜੀਤ ਸਿੰਘ ਨੇ ਬਹੁਤ ਤਲਖ ਲਹਿਜੇ ਚ ਲਿਆ। ਉਹਨੇ ਪੁੱਠੀਆਂ ਸਿੱਧੀਆਂ ਗੱਲਾਂ ਇਹਦੇ ਬਾਰੇ ਵੀ ਕਹੀਆਂ, ਉਹਨੂੰ ਬੰਦਾ ਚੰਗਾ ਬੋਲਿਆ। ਫਿਰ ਇਹਦੇ ਤੇ ਉਹ ਖਿਜੇ ਸੁਖਪਾਲ ਸਿੰਘ ਖਹਿਰੇ ਨੇ ਆਖਿਆ ਕਿ ਫਿਰ ਠੀਕ ਆ, ਤੂੰ ਮੇਰੇ ਤੇ ਇਲਜ਼ਾਮ ਲਾਉਣਾ, ਮੈਂ ਤੇਰੇ ਤੇ ਲਾਉਣਾ, ਏਦਾਂ ਕਰਦੇ ਆ ਕਿ ਆਪਾਂ ਇੱਕੋ ਥਾਂ ਤੇ ਬਹਿ ਕੇ ਇੱਕ ਦੂਜੇ ਦਾ ਜਵਾਬ ਦੇ ਦਿੰਦੇ ਹਾਂ। ਸੋ ਇਹਨੇ ਇਹ ਐਲਾਨ ਕਰ ਦਿੱਤਾ ਕਿ ਮੈਂ ਚੰਡੀਗੜ੍ਹ ਦੇ ਪ੍ਰੈਸ ਕਲੱਬ 'ਚ ਆਊਂਗਾ ਤੇ ਤੂੰ ਆ ਕੇ ਮੇਰੇ ਨਾਲ ਬਹਿਸ ਕਰ ਲਾ। ਇਹ ਉੱਥੇ ਬੈਠਾ ਰਿਹਾ, ਕਾਫੀ ਦੇਰ ਤੱਕ ਉਡੀਕ ਕੀਤੀ ਆ ਤੇ ਰਾਣਾ ਗੁਰਜੀਤ ਨਹੀਂ ਆਇਆ। ਤੇ ਫਿਰ ਸੁਖਪਾਲ ਸਿੰਘ ਖਹਿਰਾ ਚੱਲ ਪਿਆ, ਇਹਦੀ ਰੀਲ ਚੱਲ ਪਈ, ਘੁੰਮ ਪਈ। ਇਹਨੇ ਆਖਿਆ ਕਿ ਆਹ ਦੇਖ ਲਓ, ਆਹ ਰਾਣਾ ਗੁਰਜੀਤ ਸਿੰਘ ਆ, ਮੁੱਛਾਂ ਨੇ ਤਾਂ ਨੂੰ ਕੀਤੀਆਂ ਹੁੰਦੀਆਂ, ਅੱਖਾਂ ਨੇ ਚੜਾਈਆਂ ਹੁੰਦੀਆਂ। ਇਹ ਤੇ ਡਰ ਗਿਆ ਤੇ ਕਾਇਰ ਬੰਦਾ, ਹੁਣ ਇਹਨੂੰ ਚਾਹੀਦਾ ਕਿ ਮੁੱਛਾਂ ਆਪਣੀਆਂ ਹੇਠਾਂ ਕਰ ਲਵੇ। ਸੁਖਪਾਲ ਸਿੰਘ ਖਹਿਰਾ ਇੱਥੇ ਹੀ ਨਹੀਂ ਰੁਕਿਆ। ਉਹ ਕਹਿੰਦਾ ਕਿ ਮੈਂ ਹਾਥੀ ਆ, ਤੇ ਕਹਿੰਦਾ ਕਿ ਇਹ ਹਾਥੀ ਨਹੀਂ, ਚਿੱਟਾ ਹਾਥੀ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਡਰਾਇੰਗ ਰੂਮ 'ਚ ਬੈਠਾ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਸੁਖਪਾਲ ਸਿੰਘ ਖਹਿਰਾ ਨੇ ਇਹਦੇ ਬਾਰੇ ਕਹੀਆਂ। ਸੋ ਸੁਖਪਾਲ ਸਿੰਘ ਖਹਿਰੇ ਨੇ ਜਿਹੜੀਆਂ ਗੱਲਾਂ ਕਹੀਆਂ, ਰਾਣਾ ਗੁਰਜੀਤ ਕੋਈ ਬਹੁਤੀ ਦੂਰ ਨਹੀਂ, ਪਰ ਜ਼ਿਆਦਾ ਨੇੜੇ ਵੀ ਨਹੀਂ ਲੱਗਦੇ, ਬਹੁਤਾ ਦੂਰ ਵੀ ਨਹੀਂ, ਉਹ ਵੀ ਇਹੋ ਜਿਹੀਆਂ ਗੱਲਾਂ ਕਹਿ ਦਿੰਦਾ। ਆਉਣ ਵਾਲੇ ਦਿਨਾਂ 'ਚ ਉਹ ਵੀ ਜਵਾਬ ਦੇਵੇਗਾ। ਪਰ ਜਿੰਨੀਆਂ ਗੱਲਾਂ ਅੱਜ ਰਾਣਾ ਗੁਰਜੀਤ ਸਿੰਘ ਨੂੰ ਸੁਣਨੀਆਂ ਪਈਆਂ ਸੁਖਪਾਲ ਸਿੰਘ ਖਹਿਰਾ ਨੇ, ਜਿਸ ਤਰੀਕੇ ਦੇ ਜਾਤੀ ਹਮਲੇ ਕੀਤੇ ਆ, ਵੈਸੇ ਏਦਾਂ ਦੇ ਹਮਲੇ ਕਰਨੇ ਨਹੀਂ ਚਾਹੀਦੇ। ਮੁੱਛਾਂ ਤੱਕ ਨਹੀਂ ਜਾਣਾ ਚਾਹੀਦਾ, ਪਿਛੋਕੜਾਂ ਤੱਕ ਨਹੀਂ ਜਾਣਾ ਚਾਹੀਦਾ। ਹਾਂ, ਜੋ ਤੁਹਾਡੇ ਹੱਥ 'ਚ ਸਬੂਤ ਆ, ਹੱਥ 'ਚ ਤੱਥ ਆ, ਉਹਨਾਂ ਦੀ ਬਣਾ ਤੇ ਤੁਸੀਂ ਆਪਣੀ ਰਾਜਨੀਤੀ ਕਰੋ, ਠੀਕ ਆ। ਪਰ ਜੋ ਅੱਜ ਇੱਕ ਪੱਖ ਰਿਹਾ ਹੈ ਕਿ ਉਹ ਉੱਥੇ ਪ੍ਰੈਸ ਕਲੱਬ ਦੇ ਵਿੱਚ ਚਲਾ ਗਿਆ, ਰਾਣਾ ਗੁਰਜੀਤ ਆਇਆ ਨਹੀਂ, ਇਹ ਪੱਖ ਕਿਤੇ ਨਾ ਕਿਤੇ ਰਾਣਾ ਗੁਰਜੀਤ ਦੀ ਛਵੀ ਨੂੰ ਕਮਜ਼ੋਰ ਕਰਦਾ। ਉਹਦੀ ਜਿਹੜੀ ਧਾਕੜ ਇੱਕ ਛਵੀ ਹੈ, ਉਸ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਕਿ ਰਾਣਾ ਗੁਰਜੀਤ ਸੁਖਪਾਲ ਸਿੰਘ ਖਹਿਰਾ ਤੋਂ ਚੱਲਦਾ। ਮੇਰੇ ਖਿਆਲ ਦੇ ਨਾਲ ਜੇ ਇੰਨੀਆਂ ਗੱਲਾਂ ਸੁਣਨ ਨੂੰ ਮਿਲੀਆਂ ਸੀ ਤੇ ਜੇ ਆਪ ਟਾਈਮ ਨਹੀਂ ਸੀ ਹੈਗਾ ਤੇ ਉਹ ਬਹਾਦਰ ਖੱਡ ਵਾਲਾ ਵਿਹਲੇ ਹੀ ਹੋਣਾ, ਉਹਨੂੰ ਭੇਜ ਦਿੰਦਾ, ਘੱਟੋ ਘੱਟ ਥੋੜਾ ਬਹੁਤਾ ਜਵਾਬ ਤਾਂ ਹੁੰਦਾ ਉੱਥੇ। ਪਰ ਅੱਜ ਦੀ ਘੜੀ ਸੁਖਪਾਲ ਸਿੰਘ ਖਹਿਰਾ ਉਸ ਬਹਿਸ ਦੇ ਬਹਾਨੇ ਕਾਫੀ ਕੁਛ ਹੈ ਜਿਹੜਾ ਰਾਣਾ ਗੁਰਜੀਤ ਦਾ ਨੁਕਸਾਨ ਕਰ ਗਿਆ। ਜੀ ਅਗਲੀ ਆਪਾਂ ਗੱਲ ਕਰੀਏ, ਕੈਪਟਨ ਅਮਰਿੰਦਰ ਨੇ ਜੰਗੀ ਵਿਧਵਾਵਾਂ ਲਈ 50-50 ਲੱਖ ਦੀ ਫੌਰੀ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ ਆ।
देखो राजकरमवीर सिंह जी, एक चंगी गल है, चंगी पहल कदमी है। दरअसल ये बहुत पुराना मसला है। जिदा 2-3 जंगा हुई सी, 1962 की जंग भारत चाइना की, उस तो इलावा 1965 की जंग, 1971 की जंग, ਉਹਦੇ ਚ ਜਿਹੜੇ ਪੰਜਾਬੀ ਫੌਜੀ ਮਾਰੇ ਗਏ ਸਨ, ਉਹਨਾਂ ਦੀਆਂ ਜਿਹੜੀਆਂ ਜੰਗੀ ਵਿਧਵਾਵਾਂ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੀਆਂ ਜਿਹੜੀਆਂ ਵਿਧਵਾਵਾਂ ਸਨ, ਉਸ ਸਮੇਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਇਹਨਾਂ ਲਈ ਅਸੀਂ 10-10 ਕਿੱਲੇ ਜ਼ਮੀਨ ਦਾ ਪ੍ਰਬੰਧ ਕਰਾਂਗੇ। ਬਹੁਤ ਸਾਰੀਆਂ ਜੰਗੀ ਵਿਧਵਾਵਾਂ ਨੂੰ ਜ਼ਮੀਨ ਮਿਲ ਗਈ, ਪਰ ਕੁਛ ਲੋਕ ਜਿਹੜੇ ਉਸ ਸਮੇਂ ਘੱਟ ਪੜ੍ਹੇ ਲਿਖੇ ਸਨ, ਘੱਟ ਜਾਣੂ ਸਨ, ਜਾਂ ਕੋਈ ਇਹੋ ਜਿਹਾ ਕੋਈ ਹਾਲਾਤ ਬਣਿਆ ਜਿਹਦੇ ਕਰਕੇ ਉਹ ਇਸ ਸਕੀਮ ਦਾ ਫਾਇਦਾ ਨਹੀਂ ਲੈ ਸਕੇ, ਉਹ ਰਹਿ ਗਏ। ਬਾਅਦ ਦੇ ਵਿੱਚ ਉਹ ਐਸੇ ਪਛੜੇ ਕਿ ਮੁੜ ਕੇ ਬੰਦਾ ਫੌਜ ਨਹੀਂ ਪਿਆ। ਐਸੇ ਦਰਜਨਾਂ ਪਰਿਵਾਰ ਸੀ ਪੰਜਾਬ ਦੇ ਵਿੱਚ। ਫਿਰ ਉਹਨਾਂ ਨੇ ਪਿਛਲੀ ਸਰਕਾਰ ਜਿਹੜੀ ਗਈ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਇਸ ਸਰਕਾਰ ਦੇ ਵਿੱਚ ਆ ਕੇ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਕਿ ਭਾਈ ਅਸੀਂ ਵੀ ਉਸ ਜੰਗ ਦੇ ਪੀੜਤ ਆ, ਸਾਡੇ ਬੰਦੇ ਵੀ ਕੁਰਬਾਨ ਹੋਏ ਆ, ਸਾਨੂੰ ਵੀ ਹੱਕ ਦਿੱਤਾ ਜਾਵੇ। ਕਿਉਂਕਿ ਉਸ ਸਮੇਂ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ 10-10 ਕਿੱਲੇ ਅਸੀਂ ਜ਼ਮੀਨ ਦੇਵਾਂਗੇ। ਸੋ ਉਹਨਾਂ ਦਾ ਹੱਕ ਬਣਦਾ ਸੀ। ਇਹਨਾਂ ਨੇ ਪਹਿਲਾਂ ਤੇ ਗੱਲ ਨਹੀਂ ਸੁਣੀ। ਫਿਰ ਹਾਰ ਕੇ ਉਹਨਾਂ ਨੇ ਕੀ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਚੰਡੀਗੜ੍ਹ ਰਿਹਾਇਸ਼ ਆ, ਉੱਥੇ ਜਾ ਕੇ ਉਹਨਾਂ ਨੇ ਘਿਰਾਓ ਕਰ ਦਿੱਤਾ ਸੀ। ਉਹ ਬਹਿ ਗਏ ਅੱਗੇ ਜਾ ਕੇ, ਉਹਨਾਂ ਨੇ ਦਲੀਜਾਂ ਮੰਨ ਲਈਆਂ। 2-3 ਦਿਨ ਬੈਠੇ ਰਹੇ, ਬਾਅਦ ਦੇ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ, ਫਿਰ ਧਰਨੇ ਲੱਗੇ, ਬਹੁਤ ਵਾਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗਾਂ ਵੀ ਹੋਈਆਂ। ਐਂਡ ਦੇ ਵਿੱਚ ਇਹ ਹੋਇਆ ਸੀਗਾ ਫੈਸਲਾ ਕਿ ਭਾਈ ਤੁਹਾਨੂੰ ਜ਼ਮੀਨ ਤੇ ਨਹੀਂ ਦਿੱਤੀ ਜਾ ਸਕਦੀ, ਕਿ ਇੱਕੇ ਦਮ ਇੰਨੀ ਜ਼ਮੀਨ ਲੱਭਣੀ ਬਹੁਤ ਔਖੀ ਆ, ਇਹ ਉਖਿਆਰਾ ਕੰਮ ਆ, ਇਹ ਬਹੁਤ ਲੰਮਾ ਚੌੜਾ ਪ੍ਰੋਸੈਸ ਆ। ਸੋ ਲਿਹਾਜ਼ਾ ਤੁਹਾਨੂੰ ਅਸੀਂ ਨਗਦ ਪੇਮੈਂਟ ਕਰ ਦਿੰਦੇ ਹਾਂ, ਤੁਸੀਂ ਜਾ ਕੇ ਗਾਂ ਭਾਵੇਂ ਜਾਇਦਾਦ ਬਣਾ ਲਿਓ, ਚਾਹੇ ਇਸ ਪੈਸੇ ਨੂੰ ਕਿਤੇ ਹੋਰ ਵਰਤ ਲਿਓ। ਤਾਂ ਉੱਕਾ ਪੁੱਕਾ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ 50-50 ਲੱਖ ਰੁਪਈਆ ਦੇ ਦਿੰਦੇ ਹਾਂ। ਫਿਰ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਪਰ ਜਦੋਂ ਨੂੰ ਉਹ ਨੋਟੀਫਿਕੇਸ਼ਨ ਅਮਲ ਚ ਆਉਂਦਾ, ਉਹ ਤੋਂ ਪਹਿਲਾਂ ਹੀ ਵੋਟਾਂ ਦਾ ਐਲਾਨ ਹੋ ਗਿਆ, ਵੋਟਾਂ ਪੈ ਗਈਆਂ, ਸਰਕਾਰ ਬਦਲ ਗਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਹਾਲਾਂਕਿ ਇਹ ਵੀ ਸਾਬਕਾ ਫੌਜੀ ਆ, ਪਰ ਇਸ ਸਾਬਕਾ ਫੌਜੀ ਦੀ ਸਰਕਾਰ ਨੇ ਆਉਂਦਿਆਂ ਇਹਨਾਂ ਜੰਗੀ ਵਿਧਵਾਵਾਂ ਨੂੰ ਇਹ ਝਟਕਾ ਦਿੱਤਾ ਕਿ ਜਿਹੜਾ ਨੋਟੀਫਿਕੇਸ਼ਨ ਪਿਛਲੀ ਸਰਕਾਰ ਵੇਲੇ ਜਾਰੀ ਹੋਇਆ ਸੀ, ਉਹ ਚੱਕ ਕੇ ਇਹਨਾਂ ਨੇ ਰੱਦ ਕਰ ਦਿੱਤਾ। ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ, ਕਿਆ ਸਾਡੇ ਨਾਲ ਕੀ ਬਣ ਗਿਆ। ਫਿਰ ਉਹਨਾਂ ਨੇ ਇੱਥੇ ਚੰਡੀਗੜ੍ਹ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ, ਕਦੇ ਕਿਸੇ ਅਧਿਕਾਰੀ ਕੋਲ, ਕਦੇ ਕਿਸੇ ਕਰਮਚਾਰੀ ਕੋਲ। ਫਿਰ ਕੈਪਟਨ ਅਮਰਿੰਦਰ ਸਿੰਘ ਤੱਕ ਉਹਨਾਂ ਦੀ ਪਹੁੰਚ ਹੋਈ। ਫਿਰ ਬਹਰਹਾਲ ਹੁਣ ਇਹ ਸੁਣਨ ਨੂੰ ਮਿਲਦਾ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਮੰਗ ਪ੍ਰਵਾਨ ਕਰ ਲਈ ਆ। ਉਹਨਾਂ ਨੂੰ 10-10 ਕਿੱਲੇ ਜ਼ਮੀਨ ਦੇਣ ਦੀ ਥਾਂ ਤੇ ਇਹਨਾਂ ਨੇ ਵੀ 50-50 ਲੱਖ ਰੁਪਈਆ ਜਿਹੜਾ ਉਹ ਐਲਾਨ ਦਿੱਤਾ। ਹੁਣ ਜੇ 50 ਲੱਖ ਰੁਪਈਆ ਹੀ ਦੇਣਾ ਸੀ, ਉਹ ਤਾਂ ਪਿਛਲੀ ਸਰਕਾਰ ਨੇ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਸੀ, ਉਹਦੇ ਆਧਾਰ ਤੇ ਦਿੱਤਾ ਜਾ ਸਕਦਾ ਸੀ। ਰੱਦ ਕਰਕੇ ਨਵੇਂ ਸਿਰੋਂ ਨੋਟੀਫਿਕੇਸ਼ਨ ਜਾਰੀ ਕਰਨ ਦਾ ਮਤਲਬ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੱਗਿਆ ਕਿ ਸਾਡੀ ਸਰਕਾਰ ਦਾ ਵਿੱਚ ਨਾ ਬਚੇ। ਸੋ ਇਹ ਵੀ ਹੋ ਸਕਦਾ। ਦੂਜੇ ਪਾਸੇ ਜੇ ਆਪਾਂ ਦੇਖੀਏ, 50 ਲੱਖ ਰੁਪਈਏ ਨਾਲ 10 ਕਿੱਲੇ ਜ਼ਮੀਨ ਪੰਜਾਬ ਦੇ ਵਿੱਚ, ਜੇ ਉਪਜਾਊ ਜ਼ਮੀਨ ਦੀ ਗੱਲ ਕਰੀਏ, ਮੇਰੇ ਖਿਆਲ ਦੇ ਨਾਲ ਕਿਸੇ ਵੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਸੰਭਵ ਨਹੀਂ ਹੈ ਕਿ 5 ਕਿੱਲੇ ਦੀ ਜ਼ਮੀਨ ਨਹੀਂ ਆਉਂਦੀ 50 ਲੱਖ ਦੇ ਨਾਲ, ਚੰਗੀ ਜ਼ਮੀਨ ਆ। ਤਾਂ ਇਹਦੇ ਵਿੱਚ ਇਹ ਆ ਕਿ ਉਸ ਰਾਸ਼ੀ ਦੇ ਨਾਲ ਕੁਛ ਹੋਰ ਜ਼ਰੂਰਤਾਂ ਤੇ ਪੂਰੀਆਂ ਕੀਤੀਆਂ ਜਾ ਸਕਦੀਆਂ, ਜਾਂ ਥੋੜ੍ਹੀ ਬਹੁਤੀ ਜ਼ਮੀਨ ਜਿਹੜੀ ਹੈ ਉਹ ਖਰੀਦੀ ਜਾ ਸਕਦੀ ਹੈ। ਪਰ ਜਿਹੜਾ 10 ਕਿੱਲਿਆਂ ਵਾਲਾ 10 ਏਕੜਾਂ ਵਾਲਾ ਵਾਅਦਾ ਸੀ, ਉਹ ਵਫਾ ਨਹੀਂ ਹੋ ਸਕਦਾ, ਕਿਉਂਕਿ ਇੰਨੀ ਕੁ ਮੇਰੇ ਖਿਆਲ ਦੇ ਨਾਲ ਖੰਡ ਨਾਲ ਇੰਨੀ ਕੁ ਮਿਠਾਸ ਹੀ ਹੋਣੀ ਹੈ, 2-4 ਕਿੱਲੇ ਕਿਸੇ ਦੀ ਜ਼ਮੀਨ ਬਣ ਜਾਵੇ। ਪਰ ਹਾਂ, ਇੱਕ ਬਹੁਤ ਵੱਡੀ ਰਾਹਤ ਹੈ ਉਹਨਾਂ ਪਰਿਵਾਰਾਂ ਲਈ ਜੋ ਲੰਮੇ ਸਮੇਂ ਤੋਂ ਇਸ ਮੰਗ ਨੂੰ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰਦੇ ਪਏ ਸੀ। ਸੋ ਕੈਪਟਨ ਸਰਕਾਰ ਨੇ ਅਖੀਰੀ ਉਹਨਾਂ ਦੀ ਸੁਣੀ ਹੈ ਤੇ ਬਹੁਤ ਚੰਗੀ ਕੀਤੀ ਹੈ। ਇਸ ਨੇਕ ਉਦਮ ਲਈ ਭਾਵੇਂ ਬਹੁਤ ਥੋੜਾ ਹੈ ਉਹ 10 ਕਿੱਲਿਆਂ ਦੇ ਰੇਟ ਦੇ ਮੁਕਾਬਲੇ, ਪਰ ਫਿਰ ਵੀ ਜਿੰਨਾ ਕੁ ਕੀਤਾ ਹੈ ਸਰਕਾਰ ਨੇ, ਸੋਹਣਾ ਕੀਤਾ। ਜੀ ਜੀ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਮਿੰਟੂ ਜੀ, ਅਤੇ ਇਹਨਾਂ ਖਬਰਾਂ ਦੇ ਬਾਰੇ ਜਿਹੜਾ ਤੁਸੀਂ ਸਾਨੂੰ ਦੱਸਿਆ। ਅਤੇ ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।